ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਰਨਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਦੋਸਤੋ ਸਰੋਤਿਓ, ਜਿਹੜਾ ਜੀ ਹੁਣ ਵੇਲਾ ਹੋ ਗਿਆ ਤੁਹਾਡੇ ਨਾਲ ਤੁਹਾਨੂੰ ਦੱਸ ਰਹੇ ਸੀ ਗੱਲਬਾਤ ਕਰਾਵਾਂਗੇ ਜਿਹੜੇ ਜੀ ਇਸ ਟਾਈਮ ਪੰਜਾਬੀ ਗਾਇਕੀ ਦੇ ਜਿਹੜੇ ਉੱਭਰ ਰਹੇ ਸਿਤਾਰੇ ਅਤੇ ਪਿਛਲੇ ਕਈ ਜਿਹੜੇ ਜੀ ਸਾਲਾਂ ਤੋਂ ਤੁਸੀਂ ਉਹਨਾਂ ਦੇ ਜਿਹੜੇ ਗੀਤ ਵੀ ਸੁਣਦੇ ਆ ਰਹੇ ਹੋ, ਤੁਸੀਂ ਰੇਡੀਓ 'ਤੇ ਵੀ ਉਹਨਾਂ ਦੇ ਗੀਤ ਸੁਣਦੇ ਰਹਿੰਦੇ ਹੋ। ਸੈਣੀ ਸੁਰਿੰਦਰ ਜੀ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਆ ਕੇ ਜੁੜੇ ਨੇ, ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਨਿੱਘੀ ਜੀ ਆਇਆਂ ਨੂੰ ਆਖਦਾ ਹਾਂ ਜਿਹੜੇ ਜੀ ਇਸ ਟਾਈਮ ਕੈਲੀਫੋਰਨੀਆ ਦੇ ਕਹਿੰਦੇ ਆ ਜੀ ਗੇੜੇ ਦੇ ਉੱਤੇ ਅੱਜ ਇਹ ਪਹਿਲੀ ਵਾਰੀ ਆਏ ਨੇ। ਤੋਂ ਸਭ ਤੋਂ ਪਹਿਲਾਂ ਨਿੱਘੀ ਜੀ ਆਇਆਂ ਨੂੰ ਸੈਣੀ ਸੁਰਿੰਦਰ ਜੀ, ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਰਾਜਪਾਲ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ, ਔਰ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਬਿਲਕੁਲ ਸਰੋਤਿਓ, ਤੁਸੀਂ ਇਹਨਾਂ ਦੀ ਆਵਾਜ਼ ਤੋਂ, ਇਹਨਾਂ ਦੇ ਵੋਕਲ ਤੋਂ ਪਤਾ ਤਾਂ ਲਾ ਲਿਆ ਹੋਣਾ ਆ। ਗਾਣੇ ਵੀ ਤੁਸੀਂ ਅਕਸਰ ਸੁਣਦੇ ਹੋ ਵੀ ਦਮਦਾਰ ਆਵਾਜ਼ ਆ, ਇੱਦਾਂ ਨਹੀਂ ਕਹਿ ਸਕਦੇ ਵੀ ਅੱਜ ਕੱਲ੍ਹ ਵੀ ਜਿਹੜਾ ਮਰਜ਼ੀ ਆ ਜਾਂਦਾ ਅਤੇ ਜਿਹੜਾ ਸਿੰਗਰ ਬਣ ਜਾਂਦੇ, ਇੱਦਾਂ ਨਹੀਂ ਜੀ। ਅਤੇ ਲਓ ਇੱਦਾਂ ਜਿਹੜੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਇਹਨਾਂ ਦੇ ਕੋਲੋਂ ਹੀ ਜਿਹੜਾ ਪੁੱਛਦੇ ਹਾਂ, ਇਹਨਾਂ ਦੀ ਥੋੜ੍ਹੀ ਜਿਹੀ ਬੈਕਗਰਾਊਂਡ ਦੱਸੋ ਜੀ। ਕਦੋਂ ਸ਼ੁਰੂ ਕੀਤਾ, ਇਹ ਕਦੋਂ ਤੁਹਾਨੂੰ ਲੱਗਣ ਲੱਗੀ ਵੀ ਆ ਜਾਈਏ ਜੀ, ਚਲੋ ਹੁਣ ਆਪਾਂ ਗਾਇਕ ਬਣੀ ਚੱਲਦੇ ਆ? ਰਾਜਪਾਲ ਜੀ ਗੱਲ ਇੱਦਾਂ ਆ ਜੀ, ਮੈਂ ਬਚਪਨ ਤੋਂ ਹੀ, ਜਿੱਦਾਂ ਬਾਕੀ ਆਰਟਿਸਟ ਵੀ ਕਹਿੰਦੇ, ਪਰ ਮੈਂ ਰੀਅਲੀ ਬਚਪਨ ਤੋਂ ਹੀ ਗਾਉਂਦਾ ਆ। ਮੈਨੂੰ ਪਤਾ ਨਹੀਂ ਮੈਂ ਕਿਹੜੇ ਟਾਈਮ ਤੋਂ ਸ਼ੁਰੂ ਕੀਤਾ ਗਾਣਾ, ਕਿਉਂਕਿ ਮੈਂ ਛੋਟਾ ਸੀਗਾ ਬਹੁਤ ਜ਼ਿਆਦਾ। ਠੀਕ ਹੈ ਜੀ। ਔਰ ਜਦੋਂ ਮੈਂ ਸਕੂਲ ਦੇ ਵਿੱਚ ਗਿਆ ਉਦੋਂ ਫਿਰ ਮੈਂ ਕਵਾਲੀਆਂ ਦੇ ਵਿੱਚ ਪਾਰਟੀਸਪੇਟ ਕਰਦਾ ਹੁੰਦਾ ਸੀ, ਹੈ ਨਾ। ਅਤੇ ਮੇਰੇ ਉੱਥੇ ਮੈਡਮ ਜੀ ਸੀਗੇ ਬ੍ਰਿਜਮੋਹਨ, ਜਿਹੜੇ ਮਿਊਜ਼ਿਕ ਟੀਚਰ ਸੀ ਮੇਰੇ। ਠੀਕ ਹੈ ਜੀ। ਉਹ ਮੈਨੂੰ ਆਪਣੇ ਹਾਰਮੋਨੀਅਮ ਦੇ ਰੱਖਦੇ ਸੀ, ਕਹਿੰਦੇ ਸੀ ਸੁਰਿੰਦਰ ਤੂੰ ਵਧੀਆ ਜਿੱਦਾਂ ਗਾ ਲੈਂਦਾ ਆ ਅਤੇ ਤੂੰ ਪ੍ਰੈਕਟਿਸ ਕਰਦਾ ਰਿਹਾ ਕਰ ਅਤੇ ਪਾਰਟੀਸਪੇਟ ਤੂੰ ਹੀ ਕਰਨਾ ਹੈ, ਪ੍ਰਾਈਜ਼ ਖਿੱਚਣੇ ਆ ਆਪਾਂ, ਹੈ ਨਾ। ਆਪਾਂ ਜਿੱਤ ਕੇ ਆਉਣਾ। ਹਾਂਜੀ, ਜਿੱਤ ਕੇ ਆਉਣਾ ਹੈ ਨਾ। ਅਤੇ ਮੈਂ ਉੱਥੇ ਪ੍ਰਾਈਜ਼ ਕਾਫੀ ਜਿੱਤਦਾ ਰਿਹਾ। ਉਹਦੇ ਬਾਅਦ ਮੈਂ ਕਾਲਜ ਦੇ ਵਿੱਚ ਗਿਆ, ਮੈਂ ਆਪਣੇ ਆਪ ਨੂੰ ਹਾਈਡ ਕਰ ਲਿਆ ਇਸ ਪਾਸਿਓਂ ਕਿ ਸਿੰਗਿੰਗ ਵੱਲ ਨਹੀਂ ਜਾਣਾ, ਮੈਂ ਕੁਛ ਸਟੱਡੀ ਕਰਕੇ ਕੁਛ ਹੋਰ ਬਣਨਾ ਆ, ਮੇਰਾ ਏਮ ਕੁਛ ਹੋਰ ਸੀਗਾ। ਇਹ ਕੀ ਗੱਲ ਹੋਈ ਵੀ ਜਦੋਂ ਤੁਹਾਨੂੰ ਪਤਾ ਸੀ ਵੀ ਤੁਹਾਡੇ 'ਚ ਹੁਨਰ ਹੈਗਾ ਤੇ ਫਿਰ ਵੀ ਤੁਸੀਂ ਆਪਣੇ ਆਪ ਦੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ? ਇਹ ਇੱਦਾਂ ਸੀਗਾ ਕਿ ਮੇਰੀ ਸੋਚ ਕੁਛ ਹੋਰ ਸੀ, ਕੁਛ ਹੋਰ ਬਣਨ ਦੀ, ਕਿ ਮੈਂ ਕੁਛ ਹੋਰ ਬਣਨਾ ਆ ਕੁਛ, ਹੈ ਨਾ। ਅਤੇ ਬਟ ਜਦੋਂ ਮੈਂ ਕਾਲਜ ਚਲ ਗਿਆ ਨਾ, ਮੈਨੂੰ 1 ਸਾਲ ਹੋ ਗਿਆ, ਜਦੋਂ ਮੇਰੇ ਜਿਹੜੇ ਜੂਨੀਅਰ ਮੇਰੇ ਕਾਲਜ ਦੇ ਵਿੱਚ ਆਏ, ਉਹਨਾਂ ਨੇ ਮੇਰੇ ਜਿਹੜੇ ਪ੍ਰਿੰਸੀਪਲ ਸਾਹਿਬ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਦੱਸਿਆ ਕਿ ਇਹ ਆਪਣੇ ਆਪ ਨੂੰ ਹਾਈਡ ਕਰਦਾ ਪਿਆ ਆ, ਬਟ ਇਹ ਗੁੱਡ ਸਿੰਗਰ ਆ, ਇਹਦੇ ਕੋਲ ਟੈਲੈਂਟ ਬਹੁਤ ਜ਼ਿਆਦਾ ਕੁੱਟ ਕੇ ਭਰਿਆ ਹੋਇਆ ਇਹਦੇ ਵਿੱਚ, ਹੈ ਨਾ। ਤੁਸੀਂ ਕਿ ਬ੍ਰਿਜਮੋਹਨ ਜੀ ਨੇ ਕੁੱਟ ਕੇ ਭਰਿਆ ਸੀ ਕਿ ਵਾਕਈ ਕੁੱਟ ਕੇ ਭਰਿਆ ਸੀ? ਨਹੀਂ, ਉਹ ਤਾਂ ਮੇਰੇ ਨਾਲ ਬਹੁਤ, ਜਿਹੜੇ ਮੈਡਮ ਸੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਮੇਰੇ। ਮੈਂ ਅੱਜ ਵੀ ਬਹੁਤ ਜ਼ਿਆਦਾ ਉਹਨਾਂ ਦੀ ਜਿਹੜੀ ਰਿਸਪੈਕਟ ਕਰਦਾ। ਜਦੋਂ ਵੀ ਜਾਂਦਾ ਆ ਪੰਜਾਬ, ਮਿਲਦਾ ਉਹਨਾਂ ਨੂੰ, ਬੈਠਦਾ ਆ ਉਹਨਾਂ ਦੇ ਨਾਲ। ਹੁਣ ਵੀ ਜਾਣਾ ਆ ਥੋੜ੍ਹੇ ਦਿਨ ਬਾਅਦ, ਫਿਰ ਮਿਲੂੰਗਾ, ਪੱਕਾ ਬੈਠੂੰਗਾ ਉਹਨਾਂ ਨਾਲ। ਠੀਕ ਹੈ ਜੀ। ਪਰ ਜਦੋਂ ਫਿਰ ਕਾਲਜ ਦੇ ਵਿੱਚ ਸੀਗਾ, ਕਾਲਜ ਵਾਲੇ ਫਿਰ ਪ੍ਰਿੰਸੀਪਲ ਸਾਹਿਬ ਔਰ ਮੇਰੇ ਜਿਹੜੇ ਹੋਰ ਜਿਹੜੇ ਸੀਗੇ ਟੀਚਰ, ਉਹਨਾਂ ਨੇ ਮੈਨੂੰ ਸਾਰਿਆਂ ਨੇ ਕਿਹਾ ਕਿ ਨਹੀਂ ਸੁਰਿੰਦਰ, ਆਪਾਂ ਹੁਣ ਤੈਨੂੰ ਦੇਖਣਾ ਹੀ ਆ, ਜੋ ਵੀ ਹੋ ਜਾਏ ਤੂੰ ਪਾਰਟੀਸਪੇਟ ਕਰਨਾ ਆ। ਔਰ ਜਦੋਂ ਮੈਂ ਲੋਕ ਗੀਤ ਮੈਂ ਉੱਥੇ ਆਪਣਾ ਗਾਇਆ ਸੀ, ਕਿੰਨੇ ਸੋਹਣੇ ਗੱਭਰੂ ਪੰਜਾਬੀ ਲੱਗਦੇ, ਮੈਨੂੰ ਅੱਜ ਵੀ ਯਾਦ ਆ। ਬਟ ਉਹ ਮੇਰਾ ਕਾਲਜ ਦੇ ਵਿੱਚ ਜਿਹੜਾ ਸੀ ਸਿੰਗਿੰਗ ਦਾ ਪਹਿਲਾ ਦਿਨ ਸੀ, ਮੈਂ ਪਹਿਲੇ ਦਿਨ ਗਾਇਆ ਸੀ, ਔਰ ਮੈਨੂੰ ਪਤਾ ਸੀ, ਮੈਂ ਫੀਲ ਕਰ ਸਕਦਾ ਇਸ ਟਾਈਮ ਵੀ ਕਿ ਮੇਰੇ ਹੱਥ ਕਿੱਦਾਂ ਉਸ ਦਿਨ ਕੰਬਦੇ ਸੀ। ਬਟ ਜੋ ਮੈਨੂੰ ਰਿਸਪੌਂਸ ਮਿਲਿਆ ਔਰ ਮੈਂ ਫਸਟ ਪ੍ਰਾਈਜ਼ ਲਿਆ, ਉਹਦੇ ਨਾਲ ਮੇਰਾ ਜਿਹੜਾ ਹੌਸਲਾ ਆ ਉਹ ਬਹੁਤ ਜ਼ਿਆਦਾ ਵੱਧ ਗਿਆ। ਉਹਦੇ ਬਾਅਦ ਕੀ ਸੀਗਾ, ਮੈਂ ਭੰਗੜੇ ਦੀਆਂ ਬੋਲੀਆਂ ਵਗੈਰਾ, ਫਿਰ ਮੇਰੇ ਕੋਲ ਆ ਗਈਆਂ ਭੰਗੜੇ ਦੀਆਂ ਬੋਲੀਆਂ। ਸੁਰਿੰਦਰ ਸੈਣੀ, ਉਦੋਂ ਮੈਨੂੰ ਸੁਰਿੰਦਰ ਸੈਣੀ ਦੇ ਨਾਂ 'ਤੇ ਜਾਣਦੇ ਸੀ, ਹੁਣ ਮੈਂ ਸਿੰਗਰਾਂ ਵਾਲਾ ਨਾਮ ਕਰ ਲਿਆ, ਸੈਣੀ ਸੁਰਿੰਦਰ। ਨਹੀਂ ਜੀ, ਉਹ ਦੇਖੋ ਜੀ ਕਿ ਸਮੇਂ ਦੇ ਨਾਲ ਜਿਹੜੀ ਚੇਂਜ ਆ ਉਹ ਜ਼ਰੂਰੀ ਆ, ਤਬਦੀਲੀਆਂ ਜਿਹੜੀਆਂ ਆਉਣੀਆਂ ਚਾਹੀਦੀਆਂ। ਜਿਸ ਨਾਂ ਦੇ ਉੱਤੇ ਜਿਹੜੀ ਸ਼ੋਹਰਤ ਬਣਦੀ ਜਾਵੇ ਉਸ ਨੂੰ ਜਿਹੜਾ ਕਮਾਉਣਾ ਚਾਹੀਦਾ। ਸੋ ਸਰੋਤੇ, ਤੁਸੀਂ ਜਿਹੜੀ ਆਵਾਜ਼ ਤੁਸੀਂ ਸੁਣ ਰਹੇ ਹੋ, ਤੁਸੀਂ ਸੋਚ ਰਹੇ ਹੋਵੋਗੇ ਵੀ ਕਿੱਦਾਂ ਤੇ ਕਿਵੇਂ। ਇਹ ਬਿਲਕੁਲ ਇਹ ਇਸ ਟਾਈਮ ਲਾਈਵ ਸਾਡੇ ਨਾਲ ਜਿਹੜੇ ਜੁੜੇ ਹੋਏ ਆ ਸੈਣੀ ਸੁਰਿੰਦਰ ਜੀ, ਪੰਜਾਬੀ ਰੇਡੀਓ USA ਦੇ ਉੱਤੇ ਕੈਲੀਫੋਰਨੀਆ ਸੈਨ ਹੋਜ਼ੇ ਤੋਂ ਲਾਈਵ ਚੱਲ ਰਹੀ ਹੈ ਜੀ ਇਹ ਗੱਲਬਾਤ। ਅਤੇ ਵੋਕਲਸ ਦੇ ਵਿੱਚ ਵਾਕਿਆ ਬਹੁਤ ਜ਼ਿਆਦਾ ਦਮ। ਅਤੇ ਤੁਸੀਂ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ ਤੁਸੀਂ ਕੋਈ ਵਿਸ਼ੇਸ਼ ਤੌਰ ਦੇ ਉੱਤੇ ਕੋਈ ਉਸਤਾਦ ਨੂੰ ਵੀ ਧਾਰਿਆ ਜਾਂ ਤੁਸੀਂ ਆਪ ਹੀ ਜਿਹੜਾ ਇਹ ਕਰਦੇ ਰਹੇ? ਨਹੀਂ ਜੀ, ਮੈਂ ਤੁਹਾਨੂੰ ਜਿੱਦਾਂ ਦੱਸਿਆ ਸੀ, ਜਿਹੜੇ ਸਕੂਲ ਟਾਈਮ 'ਚ ਮੈਨੂੰ ਮੈਡਮ ਬ੍ਰਿਜਮੋਹਨ ਜੀ, ਜਿਨ੍ਹਾਂ ਨੇ ਮੈਨੂੰ ਹਾਰਮੋਨੀਅਮ 'ਤੇ ਉਂਗਲ ਰੱਖਣੀ ਸਿਖਾਈ, ਹਾਰਮੋਨੀਅਮ ਦੱਸਿਆ ਕਿ ਕਿੱਦਾਂ ਇਹਨੂੰ ਚਲਾਈਦਾ ਆ, ਕਿ ਉਦੋਂ ਮੈਨੂੰ ਜਿਹੜੇ ਹਾਰਮੋਨੀਅਮ ਦੇ ਬਰੀਕੀਆਂ ਦੱਸੀਆਂ ਉਹਨਾਂ ਨੇ। ਔਰ ਫਿਰ ਉਹ ਤੋਂ ਬਾਅਦ ਜਦੋਂ ਮੈਂ ਸਟੂਡੀਓ ਵਿੱਚ ਚਲ ਗਿਆ ਜੀ, ਸਟੂਡੀਓ ਵਿੱਚ ਜਾਣ ਤੋਂ ਬਾਅਦ ਇੱਕ ਦਿਨ ਇੱਦਾਂ ਦਾ ਆਇਆ ਕਿ ਮੈਂ ਰਿਕਾਰਡਿੰਗ 'ਤੇ ਸੀਗਾ ਔਰ ਮੇਰੇ ਨਾਲ ਹੋਰ ਕੋਈ ਵੱਡੇ ਸਿਤਾਰੇ ਜਿਹੜੇ ਸਾਰੇ ਅਸੀਂ ਸਟੂਡੀਓ ਦੇ ਵਿੱਚ ਬੈਠੇ ਸੀ। ਔਰ ਅਸੀਂ ਰਿਕਾਰਡਿੰਗ 'ਤੇ ਸੀ। ਲਾਈਟ, ਤੁਹਾਨੂੰ ਪਤਾ ਲਾਈਟ ਪਾਵਰ ਕੱਟ, ਜਿੱਦਾਂ ਤੁਸੀਂ ਵੀ ਮੈਨੂੰ ਲੱਗਦਾ ਜਲੰਧਰ ਤੋਂ ਹੀ ਆ, ਪਾਵਰ ਕੱਟ ਜ਼ਿਆਦਾ ਲੱਗ ਜਾਂਦੇ ਆ ਨਾ। ਜਦੋਂ ਲਾਈਟ ਚਲ ਗਈ ਅਤੇ ਅਸੀਂ ਬੈਠੇ ਸੀ ਆਪਣਾ, ਹੈ ਨਾ। ਅਸੀਂ ਸੋਚਿਆ ਚੱਲ ਯਾਰ ਮਹਿਫਲ ਲਾਉਂਦੇ ਆ, ਥੋੜ੍ਹੀ ਜਿਹੀ ਬੈਠਦੇ ਆ, ਫੰਕਸ਼ਨ ਕਰਦੇ ਆ, ਗਾਣੇ ਗੂਣੇ ਗਾਉਂਦੇ, ਇੱਕ ਦੂਜੇ ਨੂੰ ਸੁਣਦੇ ਆ। ਮੈਂ ਉੱਥੇ ਜਦੋਂ ਗਾਣਾ ਗਾਇਆ ਤਾਂ ਸਾਰੇ ਸੁਣ ਕੇ ਹੈਰਾਨ ਰਹਿ ਗਏ। ਵਾਹ, ਉਹ ਕਹਿੰਦੇ ਸੀ ਸਾਰੇ, ਵਾਹ ਸੁਰਿੰਦਰ ਵਧੀਆ ਗਾਣਾ ਆ।
ਬਟ ਮੇਰੇ ਅੰਦਰੋਂ ਇਹ ਫੀਲ ਸੀਗਾ ਕਿ ਜੋ ਇਹਨਾਂ ਬੰਦਿਆਂ ਦੇ ਕੋਲ ਹੈਗਾ, ਜੋ ਇਹਨਾਂ ਆਰਟਿਸਟ ਦੇ ਕੋਲ ਹੈਗਾ, ਉਹ ਮੇਰੇ ਕੋਲ ਨਹੀਂ। ਮੈਨੂੰ ਪਤਾ ਨਹੀਂ ਇਹ ਕਿਹੜੇ ਰਾਗ ਦੇ ਵਿੱਚ ਗਾਉਂਦੇ ਆ, ਇਹ ਕਿਹੜੇ ਕਿੱਥੋਂ ਸੁਰ ਕੀ ਫੜਦੇ ਆ। ਮੈਨੂੰ ਥੋੜਾ ਬਹੁਤਾ ਨੌਲੇਜ ਸੀਗੀ, ਜੋ ਮੈਨੂੰ ਰਾਗਾਂ ਦੀ ਨੌਲੇਜ ਮੈਨੂੰ ਹੈ ਨਹੀਂ ਸੀ। ਫਿਰ ਮੈਂ ਸੋਚਿਆ ਆਪਣੇ ਆਪ ਨਹੀਂ ਸੁਰਿੰਦਰ, ਹਾਲੇ ਮੈਨੂੰ ਹੋਰ ਲੋੜ ਆ ਸਿੱਖਣ ਦੀ। ਸਾਰੀ ਉਮਰ ਇਹ ਇੱਕ ਚੀਜ਼ ਇਦਾਂ ਦੀ ਆ, ਇਹ ਨਹੀਂ ਹਰ ਇੱਕ ਕੰਮ ਇਦਾਂ ਦਾ ਹੈ ਜਿਹਨੂੰ ਕਿ ਆਪਾਂ ਸਾਰੀ ਉਮਰ ਸਿੱਖਦੇ ਰਹੀਏ ਪਰ ਆਪਾਂ ਪ੍ਰੋਪਰ ਨਹੀਂ ਹੋ ਸਕਦੇ। ਬਿਲਕੁਲ। ਤੇ ਫਿਰ ਮੈਂ ਉੱਥੋਂ ਸੋਚਿਆ ਕਿ ਮੈਨੂੰ ਸਿੱਖਣਾ ਚਾਹੀਦਾ। ਫਿਰ ਮੈਂ ਆਪਣੇ ਜਿਹੜੇ ਗੁਰੂ ਆ ਉਹ ਪਰਵੇਜ਼ ਖਾਨ ਜੀ ਤੇ ਉਹਨਾਂ ਕੋਲ ਮੈਂ ਗਿਆ ਤੇ ਉਹਨਾਂ ਨੇ ਮੈਨੂੰ ਜਿਹੜੀ ਪ੍ਰੋਪਰ ਇਹਦੇ ਬਾਰੇ ਸਿੱਖਿਆ ਦਿੱਤੀ। ਪ੍ਰੋਪਰ ਸਿੱਖ ਕੇ ਫਿਰ ਮੈਂ ਦੁਬਾਰਾ ਸਟੂਡੀਓ ਵਿੱਚ ਗਿਆ। ਹੁਣ ਮੈਂ ਰੈਡੀ ਆ ਗਾਉਣ ਲਈ। ਸੋ ਬਿਲਕੁਲ ਜੀ, ਇਹ ਬਹੁਤ ਜ਼ਰੂਰੀ ਹੈ ਵੀ ਕਹਿੰਦੇ ਵੀ ਕਿਸੇ ਵੀ ਚੀਜ਼ ਦੇ ਵਿੱਚ ਜੇ ਮਹਾਰਤ ਹਾਸਲ ਕਰਨੀ ਹੈ ਤੁਹਾਨੂੰ ਕੋਈ ਨਾ ਕੋਈ ਗੁਰੂ ਧਾਰਨਾ ਪੈਂਦਾ। ਸੋ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਗੁਰੂ ਧਾਰਿਆ, ਜਿਹੜਾ ਜੀ ਸਿੱਖਿਆ। ਉਹਨਾਂ ਨੂੰ ਪਤਾ ਸੀ ਵੀ ਜਿਹੜੀ ਕੋਈ ਕਮੀ ਪੇਸ਼ੀ ਆ ਉਹ ਨਾ ਰਵੇ, ਬਾਅਦ ਦੇ ਵਿੱਚ ਕੋਈ ਉਂਗਲ ਉਠਾਉਣ ਵਾਲਾ ਨਾ ਹੋਵੇ, ਯਾਰ ਤੂੰ ਇਦਾਂ ਕਿਤੇ ਉੱਦਾਂ ਕਿੱਦਾਂ। ਸੋ ਬਹੁਤ ਵਧੀਆ ਗੱਲ ਆ। ਤੇ ਤੁਸੀਂ ਗੱਲ ਕਰ ਰਹੇ ਸੀ ਵੀ ਤੁਸੀਂ ਪਹਿਲੀ ਦੀ ਜਿਹੜੀਆਂ ਬੋਲੀਆਂ ਜਿਹੜੀਆਂ ਤੁਸੀਂ ਜਿਹੜੀਆਂ ਗਾਈਆਂ, ਸੋ ਉਹਨਾਂ ਵਿੱਚੋਂ ਇੱਕ ਅੱਧੀ ਬੋਲੀ ਜ਼ਰੂਰ ਸੁਣਾਓ ਸਾਨੂੰ। ਹਾਂਜੀ, ਉਹਦੇ ਵਿੱਚ ਮੈਂ ਬੋਲੀ ਜ਼ਰੂਰ ਸੁਣਾਉਂਦਾ ਜੀ। ਕਿੱਦਾਂ ਜੀ, ਸਾਰੇ ਰੇਡੀਓ 'ਚ ਸੁਣ ਲਈ? ਠੀਕ ਹੈ ਮੈਂ ਸੁਣਾਉਂਦਾ। ਹੁਣ ਸਾਡੇ ਪਿੰਡ ਦੇ ਮੁੰਡੇ ਦੇਖ ਲਓ ਜੋ ਟਾਲੀ ਦੇ ਪਾਵੇ, ਬਈ ਕੰਨੀਦਾਰ ਮੁੰਡੇ ਬੰਨਦੇ ਚਾਦਰੇ। ਹੋ ਕੰਨੀਦਾਰ ਮੁੰਡੇ ਬੰਨਦੇ ਚਾਦਰੇ, ਪਿੰਨੀਆਂ ਨਾਲ ਸੁਹਾਵੇ, ਬਈ ਮਾੜੀ ਕੁੜੀ ਨਾਲ ਵਿਆਹ ਨਹੀਂ ਕਰਾਉਂਦੇ, ਮਾੜੀ ਕੁੜੀ ਨਾਲ ਵਿਆਹ ਨਹੀਂ ਕਰਾਉਂਦੇ, ਵਿਆਹ ਕੇ ਲਿਆਉਂਦੇ ਪਰੀਆਂ ਗੱਲਾਂ ਵਿਸ਼ਨ ਕੋਰੇ। ਸੁਣ ਲੈ ਖਰੀਆਂ ਖਰੀਆਂ ਗੱਲਾਂ ਵਿਸ਼ਨ ਕੋਰੇ। ਕਿਆ ਬਾਤ ਹੈ ਜੀ, ਵਿਆਹ ਕੇ ਲਿਆਉਂਦੇ ਪਰੀਆਂ, ਕਿਆ ਬਾਤ ਹੈ। ਇਹ ਦੇਖੋ ਜੀ, ਨਾਲ ਦਾ ਸ਼ੌਕ ਆ ਜਿਹੜਾ ਉਹ ਵੀ ਦੱਸਦੇ ਪਏ ਆਪਣਾ। ਸੋ ਇਹ ਜ਼ਰੂਰੀ, ਪੰਜਾਬੀਆਂ ਦੇ ਸ਼ੌਕ ਵੱਖਰੇ ਆ ਜੀ, ਬਿਲਕੁਲ। ਇਹ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ। ਸੋ ਤੁਸੀਂ ਸ਼ੁਰੂਆਤ ਕੀਤੀ, ਪੰਜਾਬ ਤੋਂ ਸ਼ੁਰੂਆਤ ਕੀਤੀ, ਤੁਸੀਂ ਗਾਉਣਾ ਸ਼ੁਰੂ ਕੀਤਾ। ਸੋ ਉੱਥੇ ਤੁਸੀਂ ਸ਼ੋਅ ਸ਼ੁਰੂ ਕੀਤੇ, ਯੂਥ ਫੈਸਟੀਵਲਾਂ ਦੇ ਵਿੱਚ ਤੁਸੀਂ ਗਾਇਆ ਤੇ ਹੁਣ ਤੁਸੀਂ ਯੂਕੇ ਦੇ ਇੱਕ ਨੰਬਰ 1 ਤੁਸੀਂ ਕਹਿ ਸਕਦੇ ਆ ਵੀ ਤੁਸੀਂ ਇੱਕ ਵੋਕਲਿਸਟ ਹੋ। ਬਹੁਤ ਹੀ ਸੋਹਣੇ ਤੁਸੀਂ ਗਾਣੇ ਗਾਉਂਦੇ ਹੋ, ਹਮੇਸ਼ਾ ਕਿਰਪਾ ਹੈ ਜੀ ਵਾਹਿਗੁਰੂ ਜੀ ਦੀ ਜੀ। ਸੋ ਬਿਲਕੁਲ ਅਸੀਂ ਚਾਹੁੰਦੇ ਹਾਂ ਤੁਸੀਂ ਇਦਾਂ ਹੀ ਜਿਹੜੀ ਹੈ ਜੀ ਪੰਜਾਬੀ ਮਾਂ ਬੋਲੀ ਦੀ ਇਦਾਂ ਹੀ ਸੇਵਾ ਕਰਦੇ ਰਹੋ। ਸੋ ਤੁਹਾਡਾ ਕਨੈਕਸ਼ਨ ਕਿੱਦਾਂ ਬਣਿਆ ਪੰਜਾਬ ਤੋਂ ਯੂਕੇ ਦੇ ਵਿੱਚ? ਇਹ ਭਾਜੀ ਇੱਕ ਕਹਿ ਲਓ ਇੱਕ ਮਿਸਟੇਕ ਸੀਗੀ, ਇੱਕ ਹੋ ਗਈ ਸੀ ਵਿੱਚ ਉਹਦੇ ਨਾਲ। ਕਈ ਵਾਰ ਕਹਿੰਦੇ ਨਾ ਕੁੱਬੇ ਦੇ ਮਾਰੀ ਲੱਤ ਹੈ ਨਾ, ਜਾਣਦੇ ਨਾ ਕੁੱਬੇ ਦੇ ਮਾਰੀ ਲੱਤ ਉਹਨੂੰ ਫਿੱਟ ਬੈਠ ਗਈ ਹੈ ਨਾ, ਉਹ ਕੰਮ ਮੇਰਾ ਹੋ ਗਿਆ ਜੀ। ਮੈਂ ਰਿਕਾਰਡਿੰਗ ਕਰਕੇ ਆਉਂਦਾ ਸੀ ਸਟੂਡੀਓ ਤੋਂ ਤੇ ਮੈਂ ਮੈਸੇਜ ਕਿਸੇ ਹੋਰ ਨੂੰ ਕਰਨਾ ਸੀਗਾ। ਮੈਂ ਮੈਸੇਜ ਕਰਦਾ ਪਿਆ ਸੀ, ਭਾਜੀ ਤੁਹਾਡਾ ਗੀਤ ਡਨ ਹੋ ਗਿਆ ਤੇ ਮੈਂ ਤੁਹਾਨੂੰ ਸੈਂਡ ਕਰਦਾ ਹਾਂ। ਹਾਂਜੀ, ਉਹ ਮੁੰਡਾ ਸਾਡਾ ਬਰਿੰਦਰ ਚਾਨਾ ਹੈ ਨਾ ਜੀ, ਇੰਗਲੈਂਡ ਤੋਂ, ਤੇ ਉਹ E3 UK ਨਾਲ ਕੰਮ ਕਰਦਾ ਸੀ। ਤੇ ਮੈਂ ਮੈਸੇਜ ਕੀਤਾ, ਉਹ ਕਹਿੰਦਾ ਭਾਜੀ ਮੈਂ ਤਾਂ ਯਾਰ ਤੁਹਾਨੂੰ ਵੋਕਲ ਨੂੰ ਕਿਹਾ ਹੀ ਨਹੀਂ ਸੀਗਾ। ਮੈਂ ਕਿਹਾ ਨਹੀਂ ਯਾਰ ਤੂੰ ਮੁੱਕਰਦਾ, ਮੈਂ ਸਾਰੀ ਰਾਤ ਤੇਰੇ ਗਾਣੇ ਤੇ ਲਾ ਦਿੱਤੀ ਹੈ ਨਾ, ਤੇਰੇ ਲਈ 2-3 ਗੀਤ ਰਿਕਾਰਡ ਕੀਤੇ ਆ, ਤੂੰ ਮੁੱਕਰੀ ਜਾਂਦਾ ਹੈ ਨਾ। ਕਹਿੰਦਾ ਨਹੀਂ ਭਾਜੀ ਤੁਹਾਨੂੰ ਕੋਈ ਗਲਤਫਹਿਮੀ ਹੋ। ਜਦੋਂ ਮੈਂ ਮੋਬਾਈਲ ਚੰਗੀ ਤਰ੍ਹਾਂ ਚੈੱਕ ਕੀਤਾ, ਮੈਂ ਕਿਹਾ ਨਹੀਂ ਇਹ ਤਾਂ ਮੈਂ ਕਿਸੇ ਹੋਰ ਨੂੰ ਸੱਚੀ ਚਾਹਨਾ, ਇਹ ਤਾਂ ਕੋਈ ਹੋਰ ਚਾਹਨਾ ਹੈ ਜਿਹਨੂੰ ਮੈਂ ਮੈਸੇਜ ਕਰੀ ਜਾਂਦਾ। ਉਹ ਕਹਿੰਦਾ ਰੀਅਲੀ ਭਾਜੀ ਮੈਂ ਤੁਹਾਡੀ ਆਵਾਜ਼ ਮੈਂ ਇੱਕ ਵਾਰ ਸੁਣਦਾ ਪਰ ਫਿਰ ਵੀ ਹੈ ਨਾ। ਮੈਂ ਕਿਹਾ ਠੀਕ ਹੈ ਸੁਣ ਲੈ। ਤੇ ਉਹਨੇ ਮੇਰੀ ਆਵਾਜ਼ ਸੁਣੀ, ਕਹਿੰਦਾ ਭਾਜੀ ਆਵਾਜ਼ ਵਧੀਆ, ਤੇ ਮੈਂ ਆਪਣੀ ਟੀਮ ਦੇ ਨਾਲ ਜਿਹੜੀ ਗੱਲ ਕਰਦਾ, ਫਿਰ ਅਸੀਂ ਦੇਖਦੇ ਹਾਂ ਕੀ ਕਰਨਾ, ਤੁਸੀਂ ਮੈਨੂੰ ਆਪਣਾ ਨੰਬਰ ਦੇ ਦਿਓ ਜੀ। ਉਦੋਂ ਇੰਡੀਆ ਦੇ ਹਿਸਾਬ ਨਾਲ ਸਵੇਰੇ 4 ਵਜੇ ਸੀ, 5 ਵਜੇ ਜਦੋਂ ਮੈਂ ਘਰੇ ਆਉਂਦਾ ਸੀ ਸਟੂਡੀਓ ਤੋਂ। ਤੇ ਉਹਨੇ ਫਿਰ ਜਿਹੜਾ ਮੁੰਡਾ ਜਿਹੜਾ ਮੇਨ ਹੈਗਾ E3 UK ਦਾ ਗੁਰਪ੍ਰੀਤ ਸਿੰਘ, ਗੁਰਪ੍ਰੀਤ, ਤੇ ਉਹਨੂੰ ਜਿਹੜੀ ਉਹਦੇ ਨਾਲ ਗੱਲਬਾਤ ਕੀਤੀ ਸੀ। ਗੁਰਪ੍ਰੀਤ ਦੀ ਮੈਨੂੰ ਕਾਲ ਆਈ ਹੈ ਨਾ ਕਿ ਭਾਜੀ ਗੀਤ ਸਾਨੂੰ ਤੁਹਾਡੀ ਆਵਾਜ਼ ਵਧੀਆ ਲੱਗੀ ਆ, ਤੇ ਤੁਸੀਂ ਇੱਦਾਂ ਦੇ ਬੰਦੇ ਹੈਗੇ ਜਿਹਨੂੰ UK ਦੇ ਵਿੱਚ ਜ਼ਿਆਦਾ ਲੋਕੀ ਪਸੰਦ ਕਰੋਗੇ, ਤੁਹਾਨੂੰ ਲੋੜ ਆ UK ਮਿਊਜ਼ਿਕ ਦੀ, ਕਿਉਂਕਿ ਤੁਹਾਨੂੰ ਪਤਾ ਜਿਹੜਾ ਸਭ ਤੋਂ ਵਧੀਆ ਮਿਊਜ਼ਿਕ ਹੈ ਨਾ, ਜ਼ਿਆਦਾ ਮਿਊਜ਼ਿਕ ਬਣਦਾ ਆ ਉਹ ਇੰਗਲੈਂਡ ਦੀ ਰੀਸ ਕੋਈ ਨਹੀਂ ਕਰ ਸਕਦਾ ਅਜੇ ਤੱਕ ਤਾਂ ਨਹੀਂ ਕੋਈ। ਹਾਂਜੀ। ਤੇ ਉਹਦੇ ਬਾਅਦ ਗੁਰਪ੍ਰੀਤ ਜਿੱਦਾਂ ਫਿਰ ਮੇਰਾ ਇਹਦੇ ਨਾਲ ਮੈਂ ਫਿਰ ਇੱਕ ਉਹ ਮੇਰਾ ਸੀਗਾ ਕਿ ਮੈਂ ਫਿਰ ਪ੍ਰਮਾਤਮਾ ਨੂੰ ਪਹਿਲੇ ਸਾਰਾ ਕੁਝ ਆਪਣੇ ਪੁੱਛਦਾ ਹੁੰਦਾ ਕਿ ਕੀ ਕਰਾਂ ਮੈਂ ਨਹੀਂ ਕਰਾਂ, ਮੈਨੂੰ ਰਸਤਾ ਸਿੱਧਾ ਦਿਖਾ ਦਿਓ। ਮੈਂ ਅਰਦਾਸ ਕੀਤੀ, ਪ੍ਰਮਾਤਮਾ ਵਾਹਿਗੁਰੂ ਜੀ ਇਹ ਜੇ ਬੰਦੇ ਵਧੀਆ ਆ ਮੇਰੇ ਲਈ ਫਿੱਟ ਆ ਤੇ ਮੈਨੂੰ ਰਸਤਾ ਦਿਖਾ ਦਿਓ, ਮੈਂ ਕਿੱਧਰ ਜਾਣਾ ਆ। ਉਹ ਮੈਨੂੰ ਇਦਾਂ ਹੀ ਲੱਗਿਆ ਵੀ ਕਿ ਜਿਹੜਾ ਗੁਰਪ੍ਰੀਤ ਬੰਦਾ ਹੈ ਨਾ, ਉਹਦੇ ਵਰਗਾ ਬੰਦਾ ਮੈਨੂੰ ਨਹੀਂ ਮਿਲ ਸਕਦਾ, ਉਹ ਬਹੁਤ ਜ਼ਿਆਦਾ ਨਾਈਸ ਬੰਦਾ ਆ ਜੀ। ਤੇ ਫਿਰ ਮੈਂ ਬਸ ਗੁਰਪ੍ਰੀਤ ਨਾਲ ਯੈਸ ਕਰ ਦਿੱਤੀ ਤੇ ਗੁਰਪ੍ਰੀਤ ਹੋਣੀ ਮੈਨੂੰ ਉਡਾਰੀ ਵਜਾਤੀ ਜਹਾਜ਼ ਦੇ ਵਿੱਚ, ਚਲੋ ਇੰਗਲੈਂਡ, ਤੇ ਆਪਾਂ ਸ਼ੁਰੂ ਕਰ ਦਿੱਤਾ, ਵਾਹਿਗੁਰੂ ਜੀ ਦਾ ਨਾਮ ਲੈ ਕੇ ਕੰਮ ਸ਼ੁਰੂ ਕਰ ਦਿੱਤਾ। ਬਹੁਤ ਵਧੀਆ। ਸੋ ਜਦੋਂ ਤੁਸੀਂ UK ਦੇ ਵਿੱਚ ਗਏ ਤਾਂ ਸਭ ਤੋਂ ਪਹਿਲਾ ਗਾਣਾ ਜਿਹੜਾ ਤੁਹਾਡਾ ਕਿਹੜਾ ਸੀਗਾ ਉਹਦੇ ਵਿੱਚ? ਦੇਖੋ ਜੀ, ਜਿਹੜਾ UK ਦੇ ਵਿੱਚ ਮੈਂ ਪਹਿਲਾ ਗਾਣਾ ਕੀਤਾ ਸੀ ਉਹ ਸੀਗਾ ਵਾਹਿਗੁਰੂ ਜੀ। ਹਾਂਜੀ, ਵਾਹਿਗੁਰੂ ਜੀ ਦੇ ਨਾਂ ਤੇ ਕੀਤਾ ਸੀ, ਕਿਉਂਕਿ ਜਿਹੜਾ ਹੈਗਾ ਸ਼ੁਰੂਆਤ ਕਹਿੰਦੇ ਹੁੰਦੇ ਇੱਥੋਂ ਹੀ ਕਰਨੀ ਚਾਹੀਦੀ ਆ। ਉਹ ਜਿਹੜਾ ਸੀਗਾ ਸ਼ਬਦ ਉਹ ਕੇਓਸ ਪ੍ਰੋਡਕਸ਼ਨ ਦੇ ਵਿੱਚ ਕੀਤਾ ਸੀ। ਉਹਦੇ ਵਿੱਚ ਖਾਸ ਗੱਲ ਇਹ ਸੀਗੀ ਕਿ ਜਦੋਂ ਮੈਂ ਇੰਗਲੈਂਡ ਦੇ ਵਿੱਚ ਪਹੁੰਚਿਆ,
ਔਰ ਮੇਰੀ ਆਵਾਜ਼ ਸੁਣੀ ਹੋਈ ਸੀ ਪਹਿਲੇ ਵੀ ਸਰੋਤਿਆਂ ਨੇ ਸਾਰੇ ਉੱਥੇ ਮੈਨੂੰ ਜਾਣਦੇ ਸੀਗੇ। ਔਰ ਜਦੋਂ ਫਿਰ ਮੇਰੇ ਨਾਲ ਆਫਟਰ ਸ਼ੋਅ ਮੇਰੇ ਨਾਲ ਆਉਂਦੇ ਸੀ ਫੋਟੋ ਵਗੈਰਾ ਕਰਵਾਉਣ ਲਈ ਜਾਂ ਮੈਨੂੰ ਦੱਸਣ ਲਈ ਕਿ ਵਧੀਆ ਗਾਉਂਦੇ ਆ ਭਾਜੀ ਜਾਂ ਕੁਛ ਵੀ ਕਹਿਣ ਲਈ, ਮੈਨੂੰ ਹਰ ਇੱਕ ਦਾ ਕੁਐਸਚਨ ਇੱਕ ਜ਼ਰੂਰ ਹੁੰਦਾ ਸੀ ਕਿ ਭਾਜੀ ਤੁਸੀਂ ਕਿੱਥੋਂ ਆ, ਹੈ ਨਾ। ਜੀ ਜਦੋਂ ਮੈਨੂੰ ਪੁੱਛਦੇ ਸੀ ਮੈਂ ਬੜਾ ਹੈਪੀ ਹੋ ਕੇ ਦੱਸਦਾ ਸੀ ਕਿ ਭਾਜੀ ਮੈਂ ਅਨੰਦਪੁਰ ਸਾਹਿਬ ਤੋਂ ਹੈਗਾ। ਹਾਂਜੀ, ਉਹ ਮੈਨੂੰ ਜਦੋਂ ਫਿਰ ਉਹਨਾਂ ਦਾ ਆਨਸਰ ਕੁਐਸਚਨ ਅੱਗੇ ਕੀ ਹੁੰਦਾ ਸੀਗਾ, ਕੁਐਸਚਨ ਉਹਨਾਂ ਦਾ ਹੁੰਦਾ ਸੀ ਕਿ ਭਾਜੀ ਅਨੰਦਪੁਰ ਸਾਹਿਬ ਕਿੱਥੇ ਆ। ਅੱਛਾ ਜੀ। ਹਾਂਜੀ। ਫਿਰ ਉਦੋਂ ਮੈਨੂੰ ਦੁੱਖ ਹੁੰਦਾ ਸੀ ਕਿ ਇਹ ਇੰਗਲੈਂਡ ਦੇ ਵਿੱਚ ਬੱਚੇ ਜਿਹੜੇ ਰਹਿੰਦੇ ਆ, ਇਹਨਾਂ ਨੂੰ ਇਹ ਨਹੀਂ ਪਤਾ ਕਿ ਜੋ ਅਸੀਂ ਹੈਗੇ ਆ ਖਾਲਸੇ ਦੇ, ਅਸੀਂ ਹੈਗੇ ਆ ਪੁੱਤ, ਤੇ ਖਾਲਸੇ ਦਾ ਜਿਹੜਾ ਜਨਮ ਆ ਉਹ ਕਿੱਥੋਂ ਹੋਇਆ। ਇਹਨਾਂ ਨੂੰ ਇਹ ਚੀਜ਼ ਪਤਾ ਨਹੀਂ। ਜੇ ਇਹਨਾਂ ਨੂੰ ਇਹ ਚੀਜ਼ ਪਤਾ ਹੁੰਦੀ ਤੇ ਇਹ ਮੈਨੂੰ ਕਦੇ ਕੁਐਸਚਨ ਨਾ ਕਰਦੇ ਕਿ ਅਨੰਦਪੁਰ ਸਾਹਿਬ ਕਿੱਥੇ ਆ, ਹੈ ਨਾ। ਤੇ ਮੈਂ ਸੋਚਿਆ ਕਿ ਮੈਂ ਜਿਹੜੇ ਹੈਗੇ ਆ ਹੁਣ ਜਿਹੜੇ 5 ਪਿਆਰਿਆਂ ਦੇ, 10 ਗੁਰੂ ਸਾਹਿਬਾਨ ਦੇ, 4 ਸਾਹਿਬਜ਼ਾਦਿਆਂ ਦੇ, ਗੁਰੂ ਗ੍ਰੰਥ ਸਾਹਿਬ ਜੀ ਬਾਰੇ, ਅਨੰਦਪੁਰ ਸਾਹਿਬ ਬਾਰੇ ਕੀ ਹਿਸਟਰੀ ਆ ਉਹ ਬੱਚਿਆਂ ਨੂੰ ਦੱਸਾਂ। ਮੈਂ ਸ਼ੁਰੂਆਤ ਉੱਥੋਂ ਮੈਨੂੰ ਪਤਾ ਲੱਗ ਗਿਆ ਕਿ ਮੈਂ ਸ਼ੁਰੂਆਤ ਜਿਹੜੀ ਆ ਆਪਣੀ, ਪਹਿਲਾਂ ਮੈਂ ਸੋਚਦਾ ਸੀਗਾ ਕਿ ਮੈਂ ਵਾਹਿਗੁਰੂ ਜੀ ਦੇ ਨਾਂ 'ਤੇ ਕਰਨੀ, ਪਰ ਫਿਰ ਮੈਨੂੰ ਪਤਾ ਲੱਗ ਗਿਆ ਕਿ ਮੈਂ ਜਿਹੜੇ ਵਾਹਿਗੁਰੂ ਜੀ ਦੇ ਨਾਂ 'ਤੇ ਗੀਤ ਕਰਨਾ ਆ ਉਹਦੇ ਵਿੱਚ ਮੈਂ ਕੀ ਪੁੱਟ ਕਰਨਾ ਹੈ, ਕੀ ਮੈਂ ਸੇਧ ਦੇਣੀ ਆ ਬੱਚਿਆਂ ਨੂੰ। ਸੋ ਇੱਕ ਵੱਡੀ ਜਿਹੜੀ ਹੈਗੀ ਉਹਦੇ ਵਿੱਚ ਹਿਸਟਰੀ ਜੋ ਮੇਰੇ ਖਿਆਲ ਦੇ ਨਾਲ ਅੱਜ ਤੱਕ ਕਿਸੇ ਨੇ ਕੀਤੀ ਨਹੀਂ, ਮੈਂ ਇੰਨਾ ਮੈਂ ਸ਼ੋਰ ਹਾਂ ਕਿ ਅੱਜ ਤੱਕ ਕਿਸੇ ਨੇ ਕੀਤੀ ਨਹੀਂ, ਕਿ ਸਾਰਾ ਕੁਛ ਦੱਸਣ ਦੀ ਕੋਸ਼ਿਸ਼ ਕੀਤੀ ਹੋਏ। ਸਿਰਫ 5 ਮਿੰਟ ਦਾ ਜਿਹੜਾ ਸ਼ਬਦ ਹੈ ਉਹਦੇ ਵਿੱਚ ਸਾਰੇ ਗੁਰੂ ਸਾਹਿਬਾਨ, ਅਗਰ ਉਹਨੂੰ ਕੋਈ ਧਿਆਨ ਨਾਲ ਸੁਣੂਗਾ ਤੇ ਉਹ ਬੱਚੇ ਉਹਨੂੰ ਲਰਨ ਕਰ ਸਕਦੇ, ਉਹਨੂੰ ਸਿੱਖ ਸਕਦੇ ਕਿ ਸਾਡੀ ਹਿਸਟਰੀ ਕੀ ਹੈਗੀ। ਜੀ ਬਿਲਕੁਲ, ਮੈਂ ਵੀ ਜਿੱਦਾਂ ਕਹਿ ਲਓ ਵੀ ਸੁਣਿਆ ਹੈ, ਬਹੁਤ ਵਧੀਆ। ਤੇ ਮੈਂ ਆਪਣੇ ਤੌਰ ਤੇ ਆਪਣੇ ਜਿਹੜੇ ਸਾਰੇ ਸਰੋਤਿਆਂ ਦੇ ਵੱਲੋਂ ਤੁਹਾਨੂੰ ਰਿਕੁਐਸਟ ਕਰਦਾ ਵੀ ਜ਼ਰੂਰ ਉਸ ਦਾ ਜਿਹੜਾ ਜੀ ਕੁਛ ਲਾਈਨਾਂ ਜ਼ਰੂਰ ਉਸ ਦੀਆਂ ਸੁਣਾਓ। ਹਾਂਜੀ ਭਾਜੀ, ਮੈਂ ਜਿਹੜਾ ਇਹ ਸ਼ਬਦ ਆ ਇਹਦੀਆਂ ਲਾਈਨਾਂ ਜ਼ਰੂਰ ਤੁਹਾਨੂੰ ਥੋੜ੍ਹੀਆਂ ਸੁਣਾਵਾਂਗਾ ਤੇ ਤੁਸੀਂ ਪਲੇ ਕਰਕੇ ਸਾਰਾ ਵੀ ਫਿਰ ਜਿਹੜੀਆਂ ਹੈਗਾ ਆਪਣੀਆਂ ਸਿੱਖ ਸੰਗਤਾਂ ਸਾਰਿਆਂ ਨੂੰ ਸੁਣਾ ਸਕਦੇ ਹੋ, ਹੈ ਨਾ। ਜੀ। ਮੈਂ ਪਹਿਲੇ ਦੱਸਣਾ ਚਾਹੁੰਦਾ ਇਹਦੇ ਵਿੱਚ ਕਿ ਇਹ ਜਿਹੜਾ ਸ਼ਬਦ ਆ ਉਹ ਹਰਭੁਪਿੰਦਰ ਸਿੰਘ ਜਿਹੜੇ ਕਿ ਅਨੰਦਪੁਰ ਸਾਹਿਬ ਤੋਂ ਹੀ ਹੈਗੇ ਆ, ਹੈ ਨਾ, ਤੇ ਉਹ ਇੰਗਲੈਂਡ ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਲਿਖਿਆ। ਤੇ ਅਸੀਂ ਇਹ ਜਿਹੜੇ ਸ਼ਬਦ ਹੈਗਾ ਆ ਉਹਨੂੰ ਲਿਖਣ ਲਈ ਕਾਫੀ ਜਿਹੜੀ ਮਿਹਨਤ ਕੀਤੀ ਹੈ, ਕਿਉਂਕਿ ਹਰ ਇੱਕ ਜਿੱਦਾਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਸਿੱਖ ਇਤਿਹਾਸ ਹੈਗਾ ਆ। ਜੀ। ਔਰ 10 ਗੁਰੂ ਸਾਹਿਬਾਨਾਂ ਨੂੰ ਅਸੀਂ ਇਸ ਤਰੀਕੇ ਨਾਲ ਦੱਸਿਆ ਹੈ ਕਿ ਹਰ ਇੱਕ ਜਿਹੜੇ ਗੁਰੂ ਸਾਹਿਬਾਨ ਦੇ ਮੇਨ, ਜਿੱਦਾਂ ਸੀ ਕਿ ਜਿੱਦਾਂ ਗੁਰੂ ਨਾਨਕ ਦੇਵ ਜੀ ਕਹਿੰਦੇ 4 ਉਦਾਸੀਆਂ ਕੀਤੀਆਂ ਸੀ, ਹੈ ਨਾ, ਉਹ ਸਾਰੇ 10 ਗੁਰੂ ਸਾਹਿਬਾਨ ਜਿਨ੍ਹਾਂ ਦੇ ਜੋ ਮੇਨ ਕੰਮ ਸੀਗੇ ਅਸੀਂ ਉਹ ਦੱਸਣ ਦੀ ਕੋਸ਼ਿਸ਼ ਕੀਤੀ ਆ, ਔਰ ਸਾਰਾ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਆ। ਸੋ ਮੈਂ ਹੁਣ ਜਿਹੜੇ ਹੈਗੇ ਕੁਛ ਲਾਈਨਾਂ ਜਿਹੜੀਆਂ ਹੈਗੇ ਸ਼ਬਦੀਆਂ ਮੈਂ ਤੁਹਾਨੂੰ ਸੁਣਾਉਂਦਾ ਜੀ ਜ਼ਰੂਰ। ਗੁਰੂ ਨਾਨਕ ਦੀਆਂ 4 ਉਦਾਸੀਆਂ ਕਦੇ ਨਾ ਮਨੋ ਵਿਸਾਰਾ, ਗੁਰੂ ਅੰਗਦ ਪਾਈ ਲੈਣੇ ਵਾਂਗੂ ਸਦਾ ਮੈਂ ਹੁਕਮ ਬਜਾਵਾਂ, ਅਮਰਦਾਸ ਜੀ ਦੇ ਸੰਗਤ ਪੰਗਤ ਵਿੱਚੋਂ ਦਰਸ਼ਨ ਪਾਵਾਂ, ਵਾਹਿਗੁਰੂ 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 ਵਾਹਿਗੁਰੂ। ਗੁਰੂ ਨਾਨਕ ਦੀਆਂ 4 ਉਦਾਸੀਆਂ ਕਦੇ ਨਾ ਮਨੋ ਵਿਸਾਰਾ, ਗੁਰੂ ਅੰਗਦ ਪਾਈ ਲੈਣੇ ਵਾਂਗੂ ਸਦਾ ਮੈਂ ਹੁਕਮ ਬਜਾਵਾਂ, ਅਮਰਦਾਸ ਜੀ ਦੇ ਸੰਗਤ ਪੰਗਤ ਵਿੱਚੋਂ ਦਰਸ਼ਨ ਪਾਵਾਂ, ਵਾਹਿਗੁਰੂ 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 ਵਾਹਿਗੁਰੂ। ਰਾਮਦਾਸ ਜੀ ਹਰੀ ਮੰਦਿਰ ਦੀ ਸੇਵਾ ਆਪ ਕਰਾਵੇ, ਤਤੀ ਤਵੀ ਤੇ ਅਰਜਨ ਦੇਵ ਜੀ ਮੁੜ ਮੁੜ ਚੇਤੇ ਆਵੇ, ਮੇਰੀ ਪੀਰੀ ਦੀ ਗੁੜਤੀ ਗੁਰੂ ਹਰਿ ਗੋਬਿੰਦ ਸਿਖਾਵੇ, ਵਾਹਿਗੁਰੂ 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 ਵਾਹਿਗੁਰੂ। ਸ਼ਾਂਤੀ ਤੁਸੀਂ ਗੁਰੂ ਹਰਿ ਰਾਏ ਦੀ ਸਭ ਦੇ ਦਿਲੀ ਵਸਾਇਓ, ਮੈਂ ਵੀ ਕਹੂੰਗਾ ਹਰਿ ਕ੍ਰਿਸ਼ਨ ਦੀ ਮੈਨੂੰ ਵੀ ਬੁਲਾਇਓ, ਤੇ ਬਹਾਦਰ ਹਿੰਦ ਦੀ ਚਾਦਰ ਮੁੜ ਕੇ ਫੇਰਾ ਪਾਇਓ, ਵਾਹਿਗੁਰੂ 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 ਵਾਹਿਗੁਰੂ।
ਦਿਨ ਵਿਸਾਖੀ ਵਿੱਚ ਆਨੰਦਪੁਰੀ ਗੁਰੂ ਗੋਬਿੰਦ ਲਲਕਾਰ ਦੇ ਪੰਜ ਪਿਆਰੇ ਚੁਣ ਲੈ ਦੇਖੋ ਤਲਵਾਰ ਦੀ ਧਾਰ ਤੇ ਆਪ ਛਕਾ ਕੇ ਛਕਿਆ ਅੰਮ੍ਰਿਤ ਕੀ ਰੰਗ ਕਰਤਾਰ ਦੇ ਵਾਹਿਗੁਰੂ 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 ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਵਾਹਿਗੁਰੂ 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 ਭਾਈ ਦਇਆ ਸਿੰਘ ਭਾਈ ਧਰਮ ਸਿੰਘ ਪਹਿਲੇ ਦੋ ਪਿਆਰੇ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਜੀ ਉੱਠੇ ਫਿਰ ਨਿਆਰੇ ਭਾਈ ਸਾਹਿਬ ਸਿੰਘ ਦੇ ਹੀ ਉੱਠਦਿਆਂ ਹੋ ਗਏ ਪੰਜ ਪਿਆਰੇ ਵਾਹਿਗੁਰੂ 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 ਅਜੀਤ ਸਿੰਘ ਜੁਝਾਰ ਸਿੰਘ ਚਮਕੌਰ ਗੜੀ ਵਿੱਚ ਜੂਝਦੇ ਜੋਰਾਵਰ ਤੇ ਫਤਿਹ ਸਿੰਘ ਸਰਹੰਦ ਜਕਾਰੇ ਗੂੰਜਦੇ ਖਾਲਸੇ ਦੀ ਨੀਂਹ ਵਿੱਚ ਪਾਏ ਬੁੱਕ ਪਰ ਕੇ ਗੂੰਜਦੇ ਵਾਹਿਗੁਰੂ 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 ਲਓ ਜੀ, ਸੁਣ ਰਹੇ ਸੀ ਇਹ ਆਪਾਂ ਇਹਨਾਂ ਦਾ ਧਾਰਮਿਕ ਗੀਤ ਜਿਹੜਾ ਜੀ ਸ਼ਬਦ ਦੇ ਰੂਪ ਦੇ ਵਿੱਚ ਜਿਹੜਾ ਸੈਣੀ ਸੁਰਿੰਦਰ ਹੋਣਾ ਨੇ ਆਪਣੇ ਜਿਹਦਾ ਕਹਿ ਲਓ ਵੀ ਕਰੀਅਰ ਦੀ ਯੂਕੇ ਦੇ ਕਰੀਅਰ ਦੀ ਜਿਹੜੀ ਸ਼ੁਰੂਆਤ ਇਸ ਤੋਂ ਕੀਤੀ। ਕੋਸ਼ਿਸ਼ ਇਹਨਾਂ ਨੇ ਕੀਤੀ ਵੀ ਜਿਹੜੀ ਇੱਥੇ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਦੱਸਿਆ ਜਾਵੇ, ਆਪਣੇ ਸਿੱਖ ਇਤਿਹਾਸ ਬਾਰੇ ਦੱਸਿਆ ਜਾਵੇ, ਸਿੱਖੀ ਬਾਰੇ ਦੱਸਿਆ ਜਾਵੇ। ਸੋ ਉਸ ਚੀਜ਼ ਦੇ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਇਹ ਜਿਹੜੇ ਆ ਕਹਿ ਲਓ ਵੀ ਇੱਕ ਸਿੰਗਰ ਜਿਨ੍ਹਾਂ ਨੇ ਸੋਚਿਆ ਇਸ ਚੀਜ਼ ਬਾਰੇ, ਇਹ ਵੀ ਇੱਕ ਬਹੁਤ ਜਿਹੜਾ ਜੀ ਇੱਕ ਵਧੀਆ ਕਦਮ ਆ ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਸਿੰਗਰ ਆਪਾਂ ਜਿਹੜੇ ਜੀ ਉਹ ਆਪਾਂ ਦੇਖਦੇ ਹਾਂ ਸੁਣਦੇ ਹਾਂ ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਇਹੀ ਚੀਜ਼ ਰਹਿ ਗਈ ਹੈ ਵੀ ਸਿਰਫ ਆਪਾਂ ਜਲਦੀ ਤੋਂ ਜਲਦੀ ਕਮਰਸ਼ੀਅਲ ਦੇ ਵਿੱਚ ਜਾਈਏ ਅਤੇ ਜਿਹੜਾ ਜੀ ਪੈਸੇ ਬਣਾਉਣ ਦੀ ਦੌੜ ਜਿੱਦਾਂ ਕਹਿ ਲਓ ਜੇ ਬਾਕੀ ਚੀਜ਼ਾਂ ਉਹ ਹੈਗੀ ਆ, ਪਰ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਲੋਂਗ ਕਰਦੇ ਨੇ, ਉੱਥੋਂ ਦੀ ਉਸ ਧਰਤੀ ਦੇ ਜਨਮ ਭੂਮੀ ਦੇ ਉਹਨਾਂ ਦੀ ਜਨਮ ਭੂਮੀ ਆ। ਸੋ ਦਿਲ ਦੇ ਵਿੱਚ ਇਹਨਾਂ ਦੇ ਕਿਤੇ ਨਾ ਕਿਤੇ ਹੈਗਾ ਆ। ਸੋ ਇਸ ਚੀਜ਼ ਦੇ ਲਈ ਸੈਣੀ ਜੀ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ। ਸੈਣੀ ਸੁਰਿੰਦਰ ਜੀ ਵੀ ਤੁਸੀਂ ਇਹ ਤੋਂ ਸ਼ੁਰੂਆਤ ਕੀਤੀ ਅਤੇ ਹੁਣ ਜਿਹੜਾ ਆਪਾਂ ਅਗਲੇ ਜਿਹੜੇ ਗੱਲਬਾਤ ਫਿਰ ਵੱਧਦੇ ਹਾਂ। ਗੱਲ ਇਹ ਆ ਵੀ ਹੁਣ ਆਪਾਂ ਜਿੱਦਾਂ ਸਾਰੇ ਜਾਣੇ ਪੰਜਾਬੀ ਇੱਥੇ ਬੈਠੇ ਆ ਅਤੇ ਜਦੋਂ ਤੁਸੀਂ ਚਾਰ ਪੰਜਾਬੀ ਬਹਿੰਦੇ ਹੋ ਜੀ ਤਾਂ ਕਰਦਾ ਹੁੰਦਾ ਵੀ ਚਲੋ ਵੀ ਨੱਚ ਲਈਏ ਟੱਪ ਲਈਏ ਕਿਉਂਕਿ ਪੰਜਾਬੀਆਂ ਦੇ ਕਹਿ ਲਓ ਵੀ ਖੂਨ ਦੇ ਵਿੱਚ ਇਹ ਚੀਜ਼ ਆ, ਇਹ ਬਖਸ਼ਿਸ਼ ਹੀ ਮਿਲੀ ਆ ਆਪਾਂ ਨੂੰ ਕਹਿ ਲਓ ਵੀ ਰੱਬ ਵੱਲੋਂ ਵੀ ਜਿਹੜਾ ਜੀ ਆਪਾਂ ਜਦੋਂ ਪੰਜਾਬੀ ਨਾ ਢੋਲ ਔਰ ਤੂੰ ਵੀ ਸੁਣਦਾ ਤਾਂ ਖੂਨ ਖੋਲ ਉੱਠਦਾ, ਪੈਰ ਆਪਣਾ ਚੱਕ ਹੋ ਜਾਂਦਾ ਮੱਲੋ ਮੱਲੀ, ਆਪੋ ਆਪਣੀ ਚੱਕ ਹੋ ਜਾਂਦਾ। ਉਹ ਕਹਿੰਦੇ ਨਾ ਕਿ ਸਾਰਾ ਜੱਗ ਹੀ ਸਿਫਤਾਂ ਕਰਦਾ ਜੀ, ਇਹ ਸੋਹਣੇ ਤੋਂ ਸੋਹਣਾ ਬਈ ਪੱਟਾਂ ਦੇ ਇਹ ਜ਼ੋਰ ਤੇ ਪੈਂਦਾ, ਇਹਦਾ ਕੰਮ ਰੂਹਾਂ ਨਸ਼ਾਉਣਾ, ਜੇ ਮਰਦਾਂ ਵਾਲਾ ਨਾਚ ਹੈ ਜੱਗ ਤੇ ਤਾਂ ਭੰਗੜਾ ਹੀ ਹੋਣਾ ਬਈ, ਤਾਂ ਭੰਗੜਾ ਹੀ ਹੋਣਾ। ਸੋ ਇੱਕ ਗੱਲ ਆ ਵੀ ਹੁਣ ਭੰਗੜੇ ਦੀ ਗੱਲ ਸ਼ੁਰੂ ਹੋਈ ਆ। ਸੋ ਤੁਹਾਡਾ ਜਿਹੜਾ ਜੀ ਜਿਹੜਾ ਕਮਰਸ਼ੀਅਲ ਰੂਪ ਦੇ ਵਿੱਚ ਜਿਹੜਾ ਜਦੋਂ ਤੁਸੀਂ ਆਏ ਵੀ ਹੁਣ ਨੱਚਣ ਟੱਪਣ ਵਾਲੇ ਗੀਤ ਵੀ ਆਪਾਂ ਨਾਲ ਕਰਨੇ ਆ, ਸੋ ਉਹਦੇ ਵਿੱਚ ਤੁਹਾਡਾ ਸਭ ਤੋਂ ਪਹਿਲਾ ਗੀਤ ਕਿਹੜਾ ਸੀਗਾ? ਦੇਖੋ ਜੀ ਭੰਗੜੇ ਵਾਲੇ ਗੀਤ ਤਾਂ ਪਹਿਲੇ ਬਹੁਤ ਕੀਤੇ ਆ, ਬਟ ਜਿਹੜਾ ਇੰਗਲੈਂਡ ਆ ਕੇ ਮੈਂ ਪਹਿਲਾ ਭੰਗੜੇ ਵਾਲਾ ਗੀਤ ਕੀਤਾ ਉਹਦਾ ਨਾਂ ਵੀ ਆਪਾਂ ਭੰਗੜਾ ਹੀ ਰੱਖ ਲਿਆ। ਕੀ ਬਾਤ ਹੈ। ਤੇ ਜਿਹਦਾ ਮਿਊਜ਼ਿਕ ਦਿੱਤਾ ਆ ਗਪਸੀ ਔਜਲਾ ਸਾਹਿਬ ਨੇ ਜੀ, ਵੱਡੇ ਭਰਾ ਮੰਨਦਾ ਉਹਨਾਂ ਨੂੰ ਤੇ ਬੜੇ ਰਿਸਪੈਕਟ ਕਰਦਾ ਉਹਨਾਂ ਦੀ ਮੈਂ, ਔਰ ਵਧੀਆ ਮਿਊਜ਼ਿਕ ਪ੍ਰੋਡਿਊਸਰ ਆ ਜਿਹੜੇ ਹੈਗੇ ਆ ਉਹ ਜੀ ਬਿਲਕੁਲ। ਆਪਾਂ ਜਿਹੜਾ ਹੈਗਾ ਫਿਰ E3 UK ਨੇ ਜਿਹਦਾ ਪਲਾਨ ਕੀਤਾ ਕਿ ਜਿਹੜੇ ਇਹ ਇੱਦਾਂ ਦਾ ਜਿਹੜਾ ਹੈਗੇ ਆ ਮਿਊਜ਼ਿਕ ਡਾਇਰੈਕਟਰ ਵਧੀਆ ਇਹਨਾਂ ਦੇ ਨਾਲ ਆਪਾਂ ਹੁਣ ਜਿਹੜਾ ਕੰਮ ਕਰਨਾ ਸ਼ੁਰੂ ਕਰਨਾ ਹੈ E3 UK। ਫਿਰ ਆਪਾਂ ਇਕੱਠੇ ਮੀਟਿੰਗ ਕੀਤੀ ਤੇ ਆਪਾਂ ਇਹ ਕੰਮ ਸ਼ੁਰੂ ਕੀਤਾ। ਤੇ ਜਿਹੜਾ ਸਾਡਾ ਮੇਨ ਪਿੱਛੇ ਹੈਗਾ ਚੱਲਦਾ ਬੰਦਾ ਜਿਹੜਾ ਸਾਨੂੰ ਸਾਰਿਆਂ ਨੂੰ ਗਾਈਡ ਕਰਦਾ, ਜਿਹਨੂੰ ਸਾਰੀ ਵਧੀਆ ਨੌਲੇਜ ਹੈ, ਜਰਨੈਲ ਸਿੰਘ ਖਾਲਸਾ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ LSS ਵੀ ਕਹਿੰਦੇ ਆ ਜੀ। ਹਾਂਜੀ। ਸੋ ਮੈਂ ਤੁਹਾਨੂੰ ਪੁੱਛ ਸਕਦਾ ਵੀ ਇਹ
LSS ਕੀ ਚੀਜ਼ ਹੋਈ? ਇਹ LSS ਜੀ ਹੁਣ ਫਿਲਹਾਲ ਦੱਸਣ ਜੋਗਾ ਕੰਮ ਨਹੀਂ। ਮੈਂ ਕਿਸੇ ਦਿਨ ਫੇਰ ਤੁਹਾਡੇ ਹੀ ਰੇਡੀਓ ਤੇ ਆ ਕੇ ਫਿਰ ਕਿਸੇ ਦਿਨ ਇਹਨੂੰ ਪੂਰੀ ਇਹਦੀ ਫੁੱਲ ਫਾਰਮ ਦੱਸ ਦੂੰਗਾ LSS ਦੀ। ਠੀਕ ਹੈ ਜਰਨੈਲ ਸਿੰਘ ਖਾਲਸਾ ਜੀ, ਜੇ ਤੁਸੀਂ ਵੀ ਸੁਣ ਰਹੇ ਹੋ ਤੇ ਜੇ ਤੁਹਾਨੂੰ ਪਤਾ ਤਾਂ ਇਹਨਾਂ ਤੋਂ ਪਹਿਲਾਂ ਤੁਸੀਂ ਸਾਨੂੰ ਦੱਸ ਦਿਓ। ਚਲੋ ਫਿਰ ਵੀ ਇੰਤਜ਼ਾਰ ਕਰਾਂਗੇ ਤੁਹਾਡੀ ਇਸ ਚੀਜ਼ ਦਾ ਵੀ, ਤੁਸੀਂ ਮਿਹਰਬਾਨੀ ਤੁਹਾਡੀ ਵੀ, ਤੁਸੀਂ ਸਾਨੂੰ ਚੂਜ਼ ਕੀਤਾ ਇਸ ਚੀਜ਼ ਦੇ ਲਈ, ਦੱਸਣ ਦੇ ਲਈ। ਤੇ ਭੰਗੜੇ ਦੀ ਗੱਲ ਹੋ ਰਹੀ ਆ ਤੇ ਪਹਿਲੇ ਗੀਤ ਦੀ ਗੱਲ ਹੋ ਰਹੀ ਆ ਇਸ ਦੇ ਵਿੱਚ, ਤੇ ਮੈਂ ਬੇਨਤੀ ਕਰੂੰਗਾ ਵੀ ਚਲੋ ਫਿਰ ਭੰਗੜਾ ਪਾ ਹੀ ਲਈਏ ਥੋੜਾ ਜਿਹਾ। ਹਾਂਜੀ ਹਾਂਜੀ ਹਾਂਜੀ, ਵੀ ਭੰਗੜਾ ਜਦੋਂ ਹੁਣ ਸ਼ੁਰੂ ਹੋਇਆ, ਭੰਗੜੇ ਦੇ ਕੰਮ ਤੇ ਨੱਚ ਲੈਂਦੇ ਆਪਾਂ ਵੀ, ਨੱਚ ਲੈਂਦੇ ਆ ਜੀ। ਤੁਸੀਂ ਤਾਂ ਪਹਿਲਾਂ ਵੀ ਹਿਲਦੇ ਸੀ ਥੋੜੇ ਥੋੜੇ, ਹੈ ਨਾ? ਆਪਾਂ ਹੋਰ ਹਿਲਾਉਂਦੇ ਤੁਹਾਨੂੰ ਜੀ। ਠੀਕ ਹੈ ਜੀ, ਮੈਂ ਤੁਹਾਨੂੰ 2 ਲਾਈਨਾਂ ਉਹਦੀ ਜਿਹੜੇ ਭੰਗੜੇ ਗੀਤ ਦੀਆਂ ਉਹ ਸੁਣਾਉਂਦਾ ਜੀ। ਜ਼ਰੂਰ। ਹੁਣ ਸੰਮਾਂ ਵਾਲੀ ਡਾਂਗ ਮੋਢਿਆਂ ਤੇ ਰੱਖ ਕੇ ਮੋਹ ਲੈਂਦੇ ਦਿਲ ਯਾਰੋ ਹੱਸ ਹੱਸ ਕੇ, ਡਗਾ ਲਾ ਕੇ ਜਦ ਢੋਲੀ ਪਾਵੇ ਬੋਲੀਆਂ ਵੇ ਸੋਹਣੇ ਗੱਭਰੂ ਪੰਜਾਬ ਦੇ, ਪਾਉਂਦੇ ਭੰਗੜਾ ਨੇ ਬੰਨ ਬੰਨ ਟੋਲੀਆਂ ਵੇ ਸੋਹਣੇ ਗੱਭਰੂ ਪੰਜਾਬ ਦੇ, ਪਾਉਂਦੇ ਭੰਗੜਾ ਨੇ ਬੰਨ ਬੰਨ ਟੋਲੀਆਂ ਵੇ ਸੋਹਣੇ ਗੱਭਰੂ ਪੰਜਾਬ ਦੇ।
ਇੱਥੇ ਰੱਖ, ਕਿਆ ਬਾਤ ਹੈ ਜੀ। ਸੋ ਇਹ ਹੈਗਾ ਵੀ ਸੋਹਣੇ ਗੱਭਰੂ ਪੰਜਾਬ ਦੇ। ਮੈਂ ਦੱਸ ਰਿਹਾ ਵੀ ਜਦੋਂ ਤੁਸੀਂ ਸੋਚਦੇ ਹੋਣੇ ਵੀ ਜਿਨ੍ਹਾਂ ਨੇ ਕਈ ਵਾਰੀ ਵੀ ਅੱਜ ਪਹਿਲੀ ਵਾਰੀ ਸੁਣ ਰਹੇ ਹੋ ਸੈਣੀ ਸੁਰਿੰਦਰ ਜੀ ਨੂੰ, ਤੇ ਉਹ ਸੋਚਦੇ ਹੋਣੇ ਵੀ ਇਹ ਪਤਾ ਨਹੀਂ ਇਹ ਭਾਈ ਸਾਹਿਬ ਕਿੱਦਾਂ ਦੇ ਦੇਖਦੇ ਹੋਣਗੇ। ਮੈਂ ਦੱਸ ਰਿਹਾ ਵੀ ਐਂ ਠੋਕ ਕੇ ਪੱਗ ਬੰਨ੍ਹਦੇ ਨੇ, ਐਡੀ ਸੋਹਣੀ ਪੱਗ ਆ, ਨਜ਼ਾਰਾ ਆ ਜਾਂਦਾ। ਮੈਨੂੰ ਕੰਪਲੈਕਸ ਆ ਗਿਆ ਆ ਵੀ ਭਾਜੀ ਹੁਣ ਏਡੀ ਸੋਹਣੀ ਪੱਗ ਬੰਨ੍ਹਦੇ ਆ, ਕਿਤੇ ਆਪਾਂ ਵੀ ਇਹਨਾਂ ਕੋਲ ਕਦੇ ਲਾਵਾਂਗੇ ਕਲਾਸ ਤੇ ਸਾਨੂੰ ਵੀ ਸਿਖਾਉਣ, ਬਾਕੀਆਂ ਨੂੰ ਵੀ ਸਿਖਾਉਣ। ਸੋ ਇਹ ਚੀਜ਼ ਮੈਨੂੰ ਬਹੁਤ ਚੰਗੀ ਲੱਗੀ ਸੈਣੀ ਸੁਰਿੰਦਰ ਜੀ ਵੀ ਤੁਸੀਂ ਸੱਭਿਆਚਾਰ ਦੇ ਨਾਲ ਤੁਸੀਂ ਸਾਰਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰਦੇ ਆ, ਪੱਗ ਬੰਨ੍ਹਦੇ ਹੋ। ਸੋ ਕਿਉਂਕਿ ਤੁਸੀਂ ਇੱਕ ਪੱਗ ਜਿਹੜੀ ਹੈਗੀ ਇਹ ਅਸਲੀ ਜਿਹੜਾ ਹੈਗਾ ਪੰਜਾਬੀ ਸਰਦਾਰ ਦੀ ਪਛਾਣ ਆ ਪੂਰੀ। ਦੇਖੋ ਜੀ ਕਹਿੰਦੇ ਨਾ ਲੱਖਾਂ ਦੇ ਵਿੱਚ ਇੱਕ ਪੰਜਾਬੀ ਖੜਾ ਹੋਇਆ ਨਾ, ਸਰਦਾਰ ਪੱਗ ਬੰਨੀ ਪਛਾਣ ਹੋ ਜਾਂਦਾ, ਪਰ ਲੱਖਾਂ ਸਰਦਾਰਾਂ ਦੇ ਵਿੱਚ ਇੱਕ ਕੋਈ ਮੋਨਾ ਬੰਦਾ ਨਹੀਂ ਪਛਾਣ ਹੁੰਦਾ, ਜਿਹੜਾ ਪੰਜਾਬੀਆਂ ਦੀ ਟੌਰ ਵੱਖਰੀ ਹੈ। ਬਿਲਕੁਲ ਜੀ, ਦੁਨੀਆ ਦੇ ਵਿੱਚ ਜੱਗ ਦੇ ਵਿੱਚ ਕਿਤੇ ਵੀ ਪੰਜਾਬੀ ਜਾਣ ਤਾਂ ਇੱਕ ਆਪਣੀ ਵੱਖਰੀ ਪਹਿਚਾਣ ਹੁੰਦੇ ਆ। ਸੇ ਇਹ ਇਹਨਾਂ ਦੀ ਇੱਕ ਆਵਾਜ਼ ਦੀ ਵੀ ਇੱਕ ਵੱਖਰੀ ਪਹਿਚਾਣ ਆ। ਤੁਸੀਂ ਸਾਰੇ ਜਾਣੇ ਸੁਣ ਰਹੇ ਹੋ ਅੱਜ। ਦੇਖੋ ਜੀ ਜਿਹੜਾ ਇਹ ਮੇਰੀ ਵੱਖਰੀ ਆ ਨਾ, ਵੱਖਰੀ ਵੋਕਲ ਹੈਗੀ ਆ, ਇਹ ਸਾਰਾ ਮੇਰੇ ਸਰੋਤਿਆਂ ਦਾ ਪਿਆਰ ਆ। ਜਿਹੜੇ ਸਰੋਤੇ ਮੈਨੂੰ ਇੰਨਾ ਪਿਆਰ ਦਿੰਦੇ ਆ ਨਾ, ਉਹ ਮੈਨੂੰ ਐਨਰਜੀ ਬਹੁਤ ਜ਼ਿਆਦਾ ਮਿਲਦੀ ਹੈ ਕਿ ਮੈਂ ਥੱਕਦਾ ਨਹੀਂ। ਮੈਂ ਦਿਨ ਰਾਤ ਬਸ ਇਸੇ ਸੇਵਾ ਵਿੱਚ ਲੱਗਾ ਹੋਇਆ। ਹੁਣ ਵੀ ਚੱਕ ਦੋ ਹੁਣ ਕੰਮ ਤੇ ਆਪਾਂ ਜਿਹੜੇ ਪੰਜਾਬੀ ਉਹਨਾਂ ਨੂੰ ਭੰਗੜਾ ਪਵਾਈ ਜਾਣਾ, ਨਚਾਈ ਜਾਣਾ ਆਪਾਂ। ਬਿਲਕੁਲ ਜੀ, ਸਹੀ ਗੱਲ ਆ। ਸੋ ਭੰਗੜਾ ਪਵਾਈ ਜਾਣਾ, ਨਚਾਈ ਜਾਣਾ। ਸੋ ਗੱਲ ਕਰਦੇ ਇਹਨਾਂ ਦੇ ਥੋੜੇ ਬਹੁਤੇ ਪ੍ਰੋਜੈਕਟਸ ਬਾਰੇ, ਜਿਹੜੇ ਇਹਨਾਂ ਨੇ ਕੁਝ ਗਾਣੇ ਕੀਤੇ ਆ। ਇੱਕ ਚੀਜ਼ ਪਤਾ ਨਹੀਂ ਬਾਕੀ ਸਰੋਤਿਆਂ ਨੇ ਨੋਟ ਕੀਤੀ ਆ ਜਾਂ ਨਹੀਂ ਕੀਤੀ, ਮੈਂ ਇੱਕ ਚੀਜ਼ ਜ਼ਰੂਰ ਨੋਟ ਕੀਤੀ ਹੈ ਵੀ ਪਿਛਲੇ ਜਿਹੜੇ ਜੀ ਕੁਝ ਮਹੀਨਿਆਂ ਦੇ ਵਿੱਚ ਜਿਹੜੀ ਤੁਸੀਂ ਇੱਕ ਕੰਮ ਜਿਹੜੀ ਸ਼ੁਰੂਆਤ ਕੀਤੀ ਸੀ ਵੀ ਹਰ ਮਹੀਨੇ ਇੱਕ ਨਵਾਂ ਗਾਣਾ ਤੁਸੀਂ ਕੱਢਦੇ ਸੀ, ਹਰ ਮਹੀਨੇ ਨਵਾਂ ਸਿੰਗਲ ਤੁਸੀਂ ਕੱਢਦੇ ਸੀ। ਸੋ ਉਸ ਦੇ ਪਿੱਛੇ ਕੀ ਸੋਚ ਕੇ ਇਹ ਤੁਸੀਂ ਕੀਤਾ, ਤੇ ਕੌਣ ਸੀਗਾ ਇਸ ਚੀਜ਼ ਦੇ ਵਿੱਚ ਰਲਿਆ ਹੋਇਆ, ਤੇ ਉਹਨਾਂ ਦੇ ਦਿਨਾਂ ਦੇ ਵਿੱਚ ਕਿਹੜੇ ਗੀਤ ਤੁਸੀਂ ਕੀਤੇ ਆ? ਹਾਂਜੀ, ਜਿਹੜਾ ਇਹ ਹੈਗੀ ਸਾਡੀ ਸੋਚ ਹੈ, ਸਾਡੇ ਪੂਰੀ ਜਿਹੜੀ ਟੀਮ ਹੈ E3 UK ਦੀ ਜੀ, ਤੇ ਉਹ ਬੈਠੀ ਹੈ ਜਿਨ੍ਹਾਂ ਨੇ ਕਿ ਹੁਣ E3 UK ਨੇ ਆਪਣੇ ਬ੍ਰਾਂਚਾਂ E3 AU E3 NA E3 N ਹੈ ਨਾ, E3 CA ਸਾਰੀਆਂ ਬ੍ਰਾਂਚਾਂ ਸਾਰੇ ਪਾਸੇ ਬਣਾਈਆਂ, ਪਰ ਜਿਹੜਾ ਉਹਦਾ ਬੇਸ ਆ ਉਹ UK ਦੇ ਵਿੱਚ ਹੈ, E3 UK। ਜੀ। ਤੇ ਅਸੀਂ ਸਾਰੇ ਜਿਹੜੀ ਮੀਟਿੰਗ ਕੀਤੀ ਬੈਠ ਕੇ ਕਿ ਆਪਾਂ ਜਿਹੜਾ ਇਹ ਕੰਮ ਆ ਇਹ ਹੁਣ ਇੱਦਾਂ ਰੱਖਣਾ ਹੈ ਕਿ ਆਪਾਂ ਸਰੋਤਿਆਂ ਨੂੰ ਜਿਹੜਾ ਕੁਛ ਨਾ ਕੁਛ ਦਿੰਦੇ ਰਹਿਣਾ ਹੈ, ਕਿ ਇਫ ਆਪਾਂ ਪੂਰੀ ਟੇਪ ਦਿੰਦੇ ਆ ਨਾ ਇੱਕ ਵਾਰ ਦੇ ਵਿੱਚ, ਫਿਰ ਉਹਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਨੂੰ ਸੁਣਾ ਨਹੀਂ ਸਕਦੇ ਇੱਕ ਵਾਰ ਇਕੱਠੀਆਂ ਕਰਕੇ ਕਿ ਅਸੀਂ ਕੀ ਕੀਤਾ ਹੈ। ਕਿਉਂਕਿ ਜਿਹੜੇ ਮੈਂ ਗੀਤ ਕਰਦਾ ਆ, ਸਿਲੈਕਟ ਕਰਦਾ ਆ ਰਾਈਟਰਾਂ ਦੇ ਕੋਲੋਂ, ਮੈਂ ਉਹਨਾਂ ਨੂੰ ਦੇਖ ਕੇ ਸੋਚ ਕੇ ਕਿ ਇਹ ਕਿੱਥੇ ਸੁਣੇ ਜਾਣੇ ਆ, ਇਹਨੂੰ ਕਿਹੜੇ ਘਰ ਦੇ ਵਿੱਚ ਸੁਣਿਆ ਜਾਣਾ, ਕਿੱਦਾਂ ਦੀ ਮੇਰੀ ਆਡੀਅנס, ਅਸੀਂ ਉਹਨੂੰ ਧਿਆਨ ਦੇ ਕੇ ਜਿਹੜਾ ਹੈਗਾ ਉਹ ਸਾਰੇ ਗੀਤਾਂ ਨੂੰ ਚੂਜ਼ ਕਰਦੇ ਆ ਕਰਨ ਲਈ। ਤੇ ਹਰ ਇੱਕ ਗੀਤ ਦੇ ਉੱਪਰ ਅਸੀਂ ਬਰਾਬਰ ਜ਼ੋਰ ਲਾਉਂਦੇ ਆ ਕਿ ਇਹ ਨਹੀਂ ਕਿ ਟੇਪ ਕਰ ਦਿੱਤੀ ਉਹਦੇ ਵਿੱਚੋਂ ਅਸੀਂ ਰੱਖ ਲਏ 3 ਗੀਤ ਇੱਦਾਂ ਦੇ ਰੱਖ ਲਏ ਜਿਹੜੇ ਅਸੀਂ ਪੁਸ਼ ਕਰਨੇ ਪੂਰੇ ਵਧੀਆ ਬਣਾ ਲਏ, ਬਾਕੀਆਂ ਨੂੰ ਕੋਈ ਗੱਲ ਨਹੀਂ ਜਿੱਦਾਂ ਦੇ ਬਣ ਗਏ ਠੀਕ ਹੈ, ਧੱਕਣੀ ਹੈ ਵਿੱਚ ਪੈਸੇ ਬਣਾਉਣੇ ਆ ਨਾ, ਉਹ ਕੰਮ ਨਹੀਂ। ਅਸੀਂ ਫਿਰ ਇੱਦਾਂ ਆ ਕਿ ਅਸੀਂ ਸੋਚ ਲਿਆ ਕਿ ਜਿਹੜੀ ਅਸੀਂ ਐਲਬਮ ਕਰਨੀ ਆ ਉਹਨੂੰ ਅਸੀਂ ਹਰ ਮੰਥ ਜਿਹੜਾ ਐਵਰੀ ਮੰਥ ਇੱਕ ਸੌਂਗ ਕਰਕੇ ਕਰਦੇ ਆ, ਔਰ ਕੱਲਾ ਜਿਹੜੀ ਸਾਡੀ ਵਰਡਿੰਗ ਹੈ ਉਹਨੂੰ ਹਰ ਇੱਕ ਫਿਰ ਧਿਆਨ ਨਾਲ ਸੁਣ ਸਕਦਾ। ਨਹੀਂ ਤਾਂ ਤੁਸੀਂ ਨਾਰਮਲੀ ਦੇਖਿਆ ਹੋਣਾ ਕਿ ਟੇਪ ਆਪਾਂ ਖਰੀਦਦੇ ਆ ਤੇ ਨਾਰਮਲੀ ਅਸੀਂ 3 ਗੀਤ ਸੁਣਦੇ, 2 ਜਾਂ 3 ਗੀਤ ਸੁਣਦੇ ਆ, ਬਾਕੀ ਸਾਡਾ ਧਿਆਨ ਨਹੀਂ ਹੁੰਦਾ। ਅਸੀਂ ਦੇਖਦੇ ਆ ਫਿਰ ਸਾਡੇ ਕੋਲ ਚੁਆਇਸ ਹੋ ਜਾਂਦੀ ਉਹਦੇ ਵਿੱਚੋਂ, ਟੇਪ ਦੇ ਵਿੱਚੋਂ, ਕਿ ਅਸੀਂ ਇਹ ਵਾਲਾ ਗੀਤ ਸੁਣਨਾ ਆ, ਇਹ ਵਾਲਾ ਨਹੀਂ ਚੰਗਾ ਲੱਗਦਾ, ਇਹ ਵਾਲਾ ਨਹੀਂ ਹੈਗਾ। ਇੱਦਾਂ ਦੀ ਇਹ ਵੀ ਗੱਲ ਹੈਗੀ ਆ, ਬਟ ਜਿਹੜਾ ਅਸੀਂ ਇੱਕ ਸਿੰਗਲ ਤੇ ਜ਼ੋਰ ਲਾ ਸਕਦੇ ਹਾਂ, ਸਰੋਤਿਆਂ ਨੂੰ ਅਸੀਂ ਸੁਣਾ ਸਕਦੇ ਹਾਂ, ਅਸੀਂ ਕਿਉਂਕਿ ਫਿਰ ਉਹਦੇ ਵਿੱਚ ਪਤਾ ਲੱਗ ਜਾਂਦਾ ਕਿ ਅਸੀਂ ਕਿੰਨੀ ਮਿਹਨਤ ਕੀਤੀ ਹੈ, ਮਿਊਜ਼ਿਕ ਡਾਇਰੈਕਟਰ ਨੇ ਕਿੰਨੀ ਮਿਹਨਤ ਕੀਤੀ ਹੈ, ਰਾਈਟਰ ਨੇ ਕਿੰਨੀ ਮਿਹਨਤ ਕੀਤੀ ਹੈ, ਕਿਉਂਕਿ ਰਾਈਟਰ ਹੈ ਜਿਹੜੇ ਉਹ ਅਸਲੀ ਗੀਤ ਦੀ ਮਾਂ ਹੁੰਦੇ ਆ, ਹੈ ਨਾ। ਹਾਂਜੀ। ਤੇ ਉਹਦੇ ਵਿੱਚ ਸਾਰੇ ਇੱਕ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਕੀ, ਹੁਣ ਲਾਇਕ ਤੁਸੀਂ ਦੇਖੋ, ਤੁਸੀਂ ਹੁਣ ਭੰਗੜਾ ਮੈਂ ਤੁਹਾਨੂੰ ਦੱਸਿਆ ਵਾਹਿਗੁਰੂ ਜੀ ਦੇ ਨਾਂ ਤੇ ਅਸੀਂ ਕਿੰਨਾ ਲਾਇਆ। ਇਫ ਮੈਂ ਵਾਹਿਗੁਰੂ ਜੀ ਦਾ ਗੀਤ ਕਿਤੇ ਹੋਰ ਜਗ੍ਹਾ ਪਾ ਦਿੱਤਾ ਹੁੰਦਾ, ਮੈਂ ਟੇਪ ਦੇ ਵਿੱਚ ਪਾਉਂਦਾ, ਮੇ ਵੀ ਹੋ ਸਕਦਾ ਸੀ ਕਿ ਇੰਨਾ ਇਹਦੇ ਵਿੱਚ ਧਿਆਨ ਨਹੀਂ ਜਾਣਾ ਸੀਗਾ। ਹੁਣ ਇਹ ਹੈ ਕਿ ਮੈਂ ਹੁਣ ਜਿਹੜੇ ਹੈਗਾ ਸਿੱਖ ਸੰਗਤਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਇਹ ਖਾਲਸੇ ਦਾ ਕੀ ਹੈਗਾ, ਵਿੱਚੋਂ ਅਸੀਂ ਕਿੱਦਾਂ ਸਾਡੇ ਜਿਹੜੇ ਗੁਰੂ ਸਾਹਿਬਾਨ ਹੈਗੇ ਉਹਨੇ ਕਿੱਦਾਂ ਸ਼ਹੀਦੀਆਂ ਪਾ ਕੇ ਜਿਹੜਾ ਸਾਨੂੰ ਸਿੱਖੀ ਦਿੱਤੀ, ਸਿੱਖੀ ਬਖਸ਼ੀ, ਸਾਨੂੰ ਸਿਰ ਦੁਨੀਆ ਦੇ ਵਿੱਚ ਉੱਚਾ ਕਰਕੇ ਜਿਉਣ ਦਾ ਜਿਹੜਾ ਉਹ ਕਿੱਦਾਂ ਸਾਨੂੰ ਦਿੱਤਾ ਹੈ ਨਾ, ਸਾਨੂੰ ਮੌਕਾ ਮਿਲਿਆ ਇਹ ਚੀਜ਼ ਦਾ। ਸੋ ਅਸੀਂ ਉਸ ਚੀਜ਼ ਦੇ ਬਿਲਕੁਲ ਪੂਰੇ ਸ਼ੁਕਰਗੁਜ਼ਾਰ ਹਾਂ। ਸੋ ਇੱਕ ਬੜਾ ਵਧੀਆ ਕੰਸੈਪਟ ਤੁਸੀਂ ਦੱਸਿਆ ਵੀ ਹਰ ਮਹੀਨੇ ਇੱਕ ਸਿੰਗਲ ਕਰਨਾ ਆ। ਸੋ ਇਹਦੇ ਨਾਲ ਇਹ ਵੀ ਆ ਵੀ ਜਦੋਂ ਹੁਣ ਇੱਕ ਗਾਣਾ ਸੁਣਦੇ ਬੰਦੇ ਨੂੰ ਹੁੰਦਾ ਯਾਰ ਜਲਦੀ ਅਗਲਾ ਗਾਣਾ ਵੀ ਆਵੇ, ਅਗਲਾ ਵੀ ਆ ਜੇ, ਨਾਲ ਹੀ ਹੁਣ ਸੁਣ ਲਈਏ। ਪਰ ਉਹ ਜਿਹੜਾ ਮਹੀਨੇ ਦਾ ਇੱਕ ਗੈਪ ਆ, ਇੱਕ ਤੁਹਾਡਾ ਉਹ ਵੀ ਇੱਕ ਆਵਾਜ਼ ਦਾ ਵੀ ਕਰੇਜ਼ ਬਣਿਆ ਰਹਿੰਦਾ ਆ ਵੀ ਸੁਣਦੇ ਰਹੀਏ। ਬਹੁਤ ਹੀ ਸੋਹਣੇ ਜਿਹੜੇ ਗਾਣੇ ਆ ਇਹਨਾਂ ਦੇ ਜਿਹੜੇ ਹੈਗੇ ਆ। ਸੋ ਲੇਟੈਸਟ ਗਾਣਾ ਜਿਹੜਾ ਤੁਹਾਡਾ ਇਸ ਟਾਈਮ ਜਿਹੜਾ ਹੈਗਾ ਮਾਰਕੀਟ ਦੇ ਵਿੱਚ, ਉਹ ਕਿਹੜਾ ਹੈਗਾ ਆ? ਦੇਖੋ ਜੀ ਗੀਤ ਮੈਂ ਬਹੁਤ ਕੀਤੇ, ਹੁਣ ਲਾਸਟ ਮੰਥ ਕੀਤਾ ਸੀ ਸਿੱਧਾ ਸਾਦਾ ਮੁੰਡਾ ਸਿੱਧਾ ਸਾਦਾ ਚੱਕਰਾਂ ਚ ਪਾਈ ਫਿਰਦੀ, ਜੋ ਸੁਣਨਾ ਚਾਹੁੰਦੇ ਉਹ ਵੀ ਸੁਣਾਉਣਾ ਪੈਂਦਾ ਹੈ। ਪਰ ਹੁਣੇ ਜਿਹੜਾ ਡਾਕਟਰ ਜੀਵਸ ਭਾਈ ਦੇ ਨਾਲ ਮੈਂ ਲੈ ਕੇ ਆਇਆ ਰਹਿਣ ਦੇ ਸੌਂਗ, ਜਿਨ੍ਹਾਂ ਨੂੰ ਕਿ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ, ਜਿਹੜਾ ਕਿ ਜਤਿੰਦਰ ਰੁਕਣਪੁਰੀ ਨਵਾਂ ਮੁੰਡਾ ਹੈ, ਰਾਈਟਰ ਨਵਾਂ ਮੁੰਡਾ ਹੈ। ਮੈਂ ਹਮੇਸ਼ਾ ਨਵਿਆਂ ਨੂੰ ਜਿੱਦਾਂ ਮੌਕਾ ਦਿੰਦਾ ਆ, ਜਿਹੜੇ ਵਿਚਾਰੇ ਨਵੇਂ ਹੈਗੇ, ਤੇ ਉਹਦਾ ਲਿਖਿਆ ਹੋਇਆ ਤੇ ਜੀਵਸ ਭਾਈ ਦਾ ਜਿਹੜਾ ਹੈਗਾ ਮਿਊਜ਼ਿਕ ਕੀਤਾ, ਬਾਕੀ ਗਾਇਆ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਤੁਹਾਡੇ ਆਪਣੇ ਚਿਹਰੇ ਤੇ ਸੈਣੀ ਸੁਰਿੰਦਰ
ਸੁਣਾ ਨੇ। ਸੋ ਮੇਰੀ ਬੇਨਤੀ ਆ, ਰਹਿਣ ਦੇ, ਫਿਰ ਰਹਿਣ ਨਾ ਦਿਓ, ਸੁਣਾ ਦਿਓ। ਹਾਂਜੀ ਰਹਿਣ ਦਿਓ ਭਾਜੀ, ਰਹਿਣ ਦਿਓ। ਨਹੀਂ ਆਉਣ ਦਿਓ। ਠੀਕ ਹੈ ਜੀ, ਆਉਣ ਦਿੰਦੇ ਫਿਰ। ਹਾਂਜੀ, ਉਹਦੇ ਦੀ ਮੈਂ ਕੁਛ ਲਾਈਨਾਂ, ਜਿਹੜਾ ਇਹ ਗੀਤ ਹੈਗਾ ਅਸੀਂ ਕੁਛ ਇਸ ਤਰੀਕੇ ਨਾਲ ਬਣਾਇਆ ਜੇ ਇਹਨੂੰ ਵੀ ਕਾਫੀ ਟਾਈਮ ਤੱਕ ਲੋਕਾਂ ਨੂੰ ਇਹ ਜਿਹੜੇ ਮੇਰੇ ਹੈਗੇ ਆ ਫੈਨਸ ਨੂੰ ਇਹ ਪਤਾ ਨਹੀਂ ਲੱਗਣਾ ਕਿ ਇਹ ਮੁੰਡੇ ਦੇ ਗੀਤ ਹੈਗਾ ਜਾਂ ਕੁੜੀ ਦੇ ਹੈਗਾ। ਜਦੋਂ ਸਾਡੇ ਨਾਂ ਦੇ ਉਦੋਂ ਪਤਾ ਲੱਗਦਾ ਕਿ ਗੀਤ ਮੁੰਡੇ ਦੇ ਜਾਂ ਕੁੜੀ ਦੇ, ਹੈ ਨਾ। ਇਸ ਤਰੀਕੇ ਦਾ ਗੀਤ ਇਹਨੂੰ ਹਰ ਕੋਈ ਆਪਣੇ ਤੇ ਲਾ ਸਕਦਾ, ਤੁਸੀਂ ਵੀ ਲਾ ਸਕਦੇ ਆ ਆਪਣੇ ਤੇ। ਗੱਲ ਹੀ ਕੋਈ ਨਹੀਂ, ਦਿਲ ਦੀ ਸੱਟ ਤਾਂ ਨਹੀਂ ਲੱਗੀ ਹੋਈ ਕੋਈ? ਨਹੀਂ ਜੀ, ਨਹੀਂ, ਅਜੇ ਤਾਈਂ ਬਚਾ ਆ। ਇਹ ਰੋਮਾਂਟਿਕ ਸੌਂਗ ਹੈ। ਠੀਕ ਹੈ ਜੀ। ਹੋ ਛੱਡ ਮਨਾ ਤੂੰ ਰਹਿਣ ਦੇਵੇ ਅੱਖੀਆਂ ਲਾਉਣ ਨੂੰ, ਆਪਾਂ ਫਿਰ ਰਹਿ ਜਾਵਾਂਗੇ ਪਿੱਛੋਂ ਪਛਤਾਉਣ ਨੂੰ। ਹੋ ਕੀ ਕਰਾਂਗੇ ਅੱਖੀਆਂ ਲਾ ਕੇ, ਕੀ ਕਰਾਂਗੇ ਅੱਖੀਆਂ ਲਾ ਕੇ, ਦੁੱਖ ਨਹੀਂ ਜਰਨਾ ਆਉਣਾ। ਰਹਿਣ ਦੇ ਦਿਲਾ, ਰਹਿਣ ਦੇ ਵੇ ਤੈਨੂੰ ਪਿਆਰ ਨਹੀਂ ਕਰਨਾ ਆਉਣਾ। ਰਹਿਣ ਦੇ ਦਿਲਾ, ਰਹਿਣ ਦੇ ਵੇ ਤੈਨੂੰ ਪਿਆਰ ਨਹੀਂ ਕਰਨਾ ਆਉਣਾ। ਛੱਡ ਮਨਾ ਤੂੰ ਰਹਿਣ ਦੇਵੇ ਅੱਖੀਆਂ ਲਾਉਣ ਨੂੰ, ਆਪਾਂ ਫਿਰ ਰਹਿ ਜਾਵਾਂਗੇ ਪਿੱਛੋਂ ਪਛਤਾਉਣ ਨੂੰ। ਛੱਡ ਮਨਾ ਤੂੰ ਰਹਿਣ ਦੇਵੇ ਅੱਖੀਆਂ ਲਾਉਣ ਨੂੰ, ਆਪਾਂ ਫਿਰ ਰਹਿ ਜਾਵਾਂਗੇ ਪਿੱਛੋਂ ਪਛਤਾਉਣ ਨੂੰ। ਕੀ ਕਰਾਂਗੇ ਅੱਖੀਆਂ ਲਾ ਕੇ, ਕੀ ਕਰਾਂਗੇ ਅੱਖੀਆਂ ਲਾ ਕੇ, ਦੁੱਖ ਨਹੀਂ ਜਰਨਾ ਆਉਣਾ। ਰਹਿਣ ਦੇ ਦਿਲਾ, ਰਹਿਣ ਦੇ ਤੈਨੂੰ ਪਿਆਰ ਨਹੀਂ ਕਰਨਾ ਆਉਣਾ। ਰਹਿਣ ਦੇ ਦਿਲਾ, ਰਹਿਣ ਦੇ ਤੈਨੂੰ ਪਿਆਰ ਨਹੀਂ ਕਰਨਾ ਆਉਣਾ। ਰਹਿਣ ਦੇ ਦਿਲਾ, ਰਹਿਣ ਦੇ ਤੈਨੂੰ ਪਿਆਰ ਨਹੀਂ ਕਰਨਾ ਆਉਣਾ। ਰਹਿਣ ਦੇ ਦਿਲਾ, ਰਹਿਣ ਦੇ ਤੈਨੂੰ ਪਿਆਰ ਨਹੀਂ ਕਰਨਾ ਆਉਣਾ। ਪਿਆਰ ਤਾਂ ਕਰਨਾ ਅੱਖੀਆਂ ਨੇ, ਪਰ ਦਿਲ ਨੂੰ ਸੱਟ ਹੀ ਲੱਗਣੀ ਏ। ਜੀਣਾ ਮਰਨਾ ਨਹੀਂ ਆਉਣਾ ਤੇ ਮੌਤ ਵੀ ਪੈਣੀ ਠੱਗਣੀ ਏ। ਪਿਆਰ ਤਾਂ ਕਰਨਾ ਅੱਖੀਆਂ ਨੇ, ਪਰ ਦਿਲ ਨੂੰ ਸੱਟ ਹੀ ਲੱਗਣੀ ਏ। ਜੀਣਾ ਮਰਨਾ ਨਹੀਂ ਆਉਣਾ ਤੇ ਮੌਤ ਵੀ ਪੈਣੀ ਠੱਗਣੀ ਏ। ਜਿਸ ਦਿਨ ਹੋ ਗਿਆ ਇਸ਼ਕ ਵੀ ਉਸ ਦਿਨ, ਜਿਸ ਦਿਨ ਹੋ ਗਿਆ ਇਸ਼ਕ ਵੀ ਉਸ ਦਿਨ, ਮੌਤੋਂ ਡਰਨਾ ਪੈਣਾ। ਰਹਿਣ ਦੇ ਦਿਲਾ, ਰਹਿਣ ਦੇ ਤੈਨੂੰ ਪਿਆਰ ਨਹੀਂ ਕਰਨਾ ਆਉਣਾ। ਰਹਿਣ ਦੇ ਦਿਲਾ, ਰਹਿਣ ਦੇ ਤੈਨੂੰ ਪਿਆਰ ਨਹੀਂ ਕਰਨਾ ਆਉਣਾ। ਰਹਿਣ ਦੇ ਦਿਲਾ, ਰਹਿਣ ਦੇ ਤੈਨੂੰ ਪਿਆਰ ਨਹੀਂ ਕਰਨਾ ਆਉਣਾ। ਰਹਿਣ ਦੇ ਦਿਲਾ, ਰਹਿਣ ਦੇ ਤੈਨੂੰ ਪਿਆਰ ਨਹੀਂ ਕਰਨਾ ਆਉਣਾ। ਰੁਕਣੀ ਪੂਰੀ ਜਤਿੰਦਰ ਮਿਲ ਜੇ, ਦਿਲ ਵਿੱਚ ਰੱਖਾਂ ਸੰਭਾਲ ਕੇ। ਇਹ ਵੀ ਸੋਚਾਂ ਛੱਡ ਨਾ ਜਾਵੇ ਮੈਨੂੰ ਕਿਤੇ ਵਿਚਕਾਰ ਜਹੇ। ਰੁਕਣੀ ਪੂਰੀ ਜਤਿੰਦਰ ਮਿਲ ਜੇ, ਦਿਲ ਵਿੱਚ ਰੱਖਾਂ ਸੰਭਾਲ ਕੇ। ਇਹ ਵੀ ਸੋਚਾਂ ਛੱਡ ਨਾ ਜਾਵੇ ਮੈਨੂੰ ਕਿਤੇ ਵਿਚਕਾਰ ਜਹੇ। ਮਿਲ ਗਿਆ ਜੇ ਸੁਰਿੰਦਰ ਤਾਂ, ਹਾਏ ਮਿਲ ਗਿਆ ਜੇ ਸੁਰਿੰਦਰ ਤਾਂ, ਇਜ਼ਹਾਰ ਨਹੀਂ ਕਰਨਾ ਆਉਣਾ। ਰਹਿਣ ਦੇ ਦਿਲਾ, ਰਹਿਣ ਦੇ ਤੈਨੂੰ ਪਿਆਰ ਨਹੀਂ ਕਰਨਾ ਆਉਣਾ। ਰਹਿਣ
ਦੇ, ਕਿਆ ਬਾਤ ਹੈ ਜੀ। ਇਹ ਬਿਲਕੁਲ ਹੈ ਜੀ, ਕਿਸੇ ਦੇ ਦਿਲ ਤੇ ਚੋਟ ਲੱਗੀ ਆ, ਸੱਟ ਵੱਜੀ ਆ, ਨਹੀਂ ਵੱਜੀ ਆ, ਪਰ ਇਹ ਗਾਣਾ ਜਿਹੜਾ ਕੋਈ ਵੀ ਸੁਣ ਸਕਦਾ ਆ। ਐਡੀ ਸੋਹਣੀ ਆਵਾਜ਼, ਐਡਾ ਵਧੀਆ ਮਿਊਜ਼ਿਕ ਤੇ ਪੇਸ਼ਕਾਰੀ ਜਿਹੜੀ ਜੀ ਸੈਣੀ ਸੁਰਿੰਦਰ ਹੋਣਾ ਦੀ ਜਦੋਂ ਹੋਵੇ ਤਾਂ ਫਿਰ ਬੰਦਾ ਕਹਿੰਦਾ ਵੀ ਰਹਿਣ ਦੇ, ਨਾ 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 ਇਦਾਂ ਨਹੀਂ ਹੋ ਸਕਦਾ, ਅੱਜ ਨਹੀਂ ਰਹਿਣ ਦੇਣਾ, ਗਾਣਾ ਆਪਾਂ ਸੁਣ ਕੇ ਜਾਣਾ। ਸੋ ਬਹੁਤ ਜਿਹੜੀ ਆ ਜੀ, ਮੈਂ ਅੱਗੇ ਸਿਰਫ ਜਦੋਂ ਤੁਹਾਨੂੰ ਸਿਰਫ ਵੀਡੀਓ 'ਚ ਦੇਖਦੇ ਸੀ ਤੇ ਜਾਂ ਸਿਰਫ ਸੁਣਦੇ ਸੀ, ਵੀ ਅੱਜ ਜਦੋਂ ਤੁਹਾਡੇ ਨਾਲ ਅੱਜ ਗੱਲਬਾਤ ਕਰ ਰਹੇ ਹਾਂ, ਇੱਕ ਬਿਲਕੁਲ ਡਾਊਨ ਟੂ ਅਰਥ ਬੰਦੇ ਦੇ ਨਾਲ ਮੈਂ ਗੱਲ ਕਰ ਰਿਹਾ, ਬਹੁਤ ਚੰਗਾ ਲੱਗਾ। ਵੀ ਕੋਈ ਵੀ ਜਿਹੜਾ ਜੀ, ਜਿੱਦਾਂ ਕਹਿ ਲਓ ਵੀ ਕਈ ਸਾਰੇ ਜਾਣੇ ਸੋਚਦੇ ਹੋਣੇ ਯਾਰ ਇਹ ਪਤਾ ਨਹੀਂ ਜਿਹੜੇ ਆਰਟਿਸਟ ਆ ਕਿੰਨੀ ਕਿ ਈਗੋ ਦੇ ਭਰੇ ਹੋਣੇ ਆ, ਪਰ ਮੈਂ ਇਹਨਾਂ ਦੇ ਜਿਹੜੇ ਕੇਸ ਦੇ ਵਿੱਚ ਬਿਲਕੁਲ ਕਹਿ ਸਕਦਾ ਬਿਲਕੁਲ ਡਾਊਨ ਟੂ ਅਰਥ, ਬਹੁਤ ਇੱਕ ਚੰਗੇ ਸੁਭਾਅ ਦਾ ਇੱਕ ਕਹਿ ਲਓ ਜੀ ਇਹ ਮੁੰਡਾ, ਤੇ ਬਹੁਤ ਮੈਨੂੰ ਚੰਗਾ ਲੱਗਾ ਇਹਨਾਂ ਦੇ ਨਾਲ ਗੱਲਬਾਤ ਕਰਕੇ। ਤੁਸੀਂ ਕੈਲੀਫੋਰਨੀਆ ਦੇ ਵਿੱਚ ਪਹਿਲੀ ਵਾਰ ਆਏ ਹੋ? ਹਾਂਜੀ ਹਾਂਜੀ। ਤੇ ਯੂਕੇ ਦੇ ਵਿੱਚ ਤੁਸੀਂ ਅਕਸਰ ਰਹਿੰਦੇ ਹੋ, ਹੋਰ ਤੁਸੀਂ ਜਗ੍ਹਾ ਤੇ ਜਾ ਕੇ ਕੈਲੀਫੋਰਨੀਆ ਨੂੰ ਤੁਹਾਨੂੰ ਕਿੱਦਾਂ ਦਾ ਲੱਗਾ? ਕੈਲੀਫੋਰਨੀਆ ਦੇਖੋ ਜੀ, ਜਿੱਥੇ ਵੀ ਆਪਣੇ ਪੰਜਾਬੀ ਜਾਂਦੇ ਆ, ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਪੰਜਾਬ ਬਣਾ ਲੈਂਦੇ ਆ ਉੱਥੇ ਜਾ ਕੇ, ਹਨਾ। ਸੋ ਜਿੱਦਾਂ ਦਾ ਮੈਨੂੰ ਮੇਰਾ ਪੰਜਾਬ ਸੀਗਾ, ਉਦਾਂ ਦਾ ਹੀ ਮੈਨੂੰ ਮੇਰਾ ਇੰਗਲੈਂਡ ਲੱਗਾ, ਤੇ ਉਦਾਂ ਦਾ ਹੀ ਮੇਰਾ ਕੈਲੀਫੋਰਨੀਆ ਲੱਗਾ। ਸਾਰੀ ਦੁਨੀਆ ਮੇਰੀ ਹੈ, ਪੰਜਾਬੀ ਜਿੱਥੇ ਜਾਂਦੇ ਆ ਪੰਜਾਬ ਬਣਾ ਲੈਂਦੇ। ਮੈਨੂੰ ਜੀ ਕੈਲੀਫੋਰਨੀਆ ਬਹੁਤ ਵਧੀਆ ਲੱਗਾ, ਤੇ ਇੱਥੋਂ ਦੇ ਜਿਹੜੇ ਹੈਗੇ ਆ, ਜਿਹੜੇ ਸਾਡੇ ਪੰਜਾਬੀ ਇੱਥੇ ਆ ਕੇ ਰਹਿੰਦੇ ਆ, ਬਹੁਤ ਹੀ ਚੰਗੇ ਹੈਗੇ ਆ, ਤੇ ਮਿਹਨਤਾਂ ਕਰਦੇ ਆ, ਹੈ ਨਾ। ਆਪਣੇ ਬੱਚੇ ਜਿਹੜੇ ਉਹਨਾਂ ਨੂੰ ਪਾਲਦੇ ਆ, ਮਿਹਨਤਾਂ ਦੇ ਨਾਲ ਕਰਦੇ ਆ, ਤੇ ਪ੍ਰੋਪਰ ਜਿਹੜੇ ਹੈਗੇ ਆ, ਮੈਂ ਬਹੁਤ ਰਿਸਪੈਕਟ ਕਰਦਾ ਸਾਰਿਆਂ ਦੀ, ਕਿਉਂਕਿ ਇੰਨੀ ਦੂਰ ਆਪਣਾ ਪੰਜਾਬ ਛੱਡ ਕੇ ਆ ਕੇ ਆਪਣੇ ਪੇਟ ਦੀ ਖਾਤਰ, ਆਪਣੇ ਬੱਚਿਆਂ ਦੀ ਖਾਤਰ, ਆਪਣੇ ਮਾਂ-ਬਾਪ ਦੀ ਖਾਤਰ ਜਿਹੜੇ ਬੈਠੇ ਆ, ਉਹ ਸਾਰੇ ਮੈਨੂੰ ਬਹੁਤ ਪਸੰਦ ਹੈ ਜੀ। ਮੈਂ ਸਾਰਿਆਂ ਨੂੰ ਬਹੁਤ ਪਸੰਦ ਕਰਦਾ, ਔਰ ਕੈਲੀਫੋਰਨੀਆ ਜਿਹੜਾ ਬਹੁਤ ਵਧੀਆ, ਔਰ ਜਿੱਥੇ ਵੀ ਜਾਂਦਾ ਹੈ ਪੰਜਾਬੀ 2-4 ਮਿਲ ਜਾਂਦੇ ਆ, ਤੇ ਗੱਪਾਂ ਮਾਰਦੇ ਆ, ਪੰਜਾਬ ਦੀਆਂ ਯਾਦਾਂ ਵੀ ਤਾਜ਼ਾ ਹੋ ਜਾਂਦੀਆਂ। ਬਿਲਕੁਲ। ਸੋ ਗੱਲ ਇਹ ਆ ਵੀ ਗੱਭਰੂ ਰੰਗੀਲੇ ਨੇ, ਹਾਂਜੀ, ਤੇ ਇੱਕ ਗਾਣਾ ਵੀ ਤੁਹਾਡਾ ਆਇਆ ਸੀ ਗੱਭਰੂ ਰੰਗੀਲੇ, ਤੇ ਮੈਂ ਫਿਰ ਬੇਨਤੀ ਕਰਦਾ, ਕਿਉਂਕਿ ਅੱਜ ਮੈਂ ਕੋਸ਼ਿਸ਼ ਕਰ ਰਿਹਾ ਵੀ ਤੁਹਾਡੀ ਜਿਹੜੀ ਆਵਾਜ਼ ਆ ਵੱਧ ਤੋਂ ਵੱਧ ਜਿਹੜੀ ਅੱਜ ਪਹੁੰਚਾਈ ਜਾਵੇ, ਵੱਧ ਤੋਂ ਵੱਧ ਜਿਹੜੀ ਸੁਣਾਈ ਜਾਵੇ, ਵੀ ਐਡੇ ਜਿਹੜੇ ਸ਼ਾਨਦਾਰ ਵੋਕਲ। ਕਿਸੇ ਟਾਈਮ ਤੇ ਆਪਾਂ ਗੱਲ ਕਰਦੇ ਸੀ ਵੀ ਸੁਰਜੀਤ ਬਿੰਦਰਖੀਆ ਹੋਣਾ ਦੀ ਜਿਹੜੀ ਆਵਾਜ਼ ਆ ਉਹ ਬਹੁਤ ਹੀ ਸ਼ਾਨਦਾਰ ਆ। ਸੋ ਆਪਾਂ ਕਹਿ ਲੈ ਜੀ ਵੀ ਸੌਰੀ ਮੈਂ ਇੱਥੇ ਤੁਹਾਡੀ ਨਾ ਗੱਲ ਥੋੜੀ ਜਿਹੀ ਟੋਕਣ ਲੱਗਾ ਆ। ਹਾਂਜੀ। ਤੇ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਕਿ ਮੈਂ ਜਿਹੜਾ ਬਚਪਨ ਤੋਂ ਹੀ ਸਰਦਾਰ ਸੁਰਜੀਤ ਸਿੰਘ ਜੀ ਬਿੰਦਰਖੀਆ ਜਿਹੜੇ ਸਾਡੇ ਦਰਮਿਆਨ ਨਹੀਂ ਹੈ ਹੁਣ, ਉਹਨਾਂ ਨੂੰ ਸ਼ੁਰੂ ਤੋਂ ਹੀ ਸੁਣਦਾ ਆ ਰਿਹਾ, ਤੇ ਮੇਰੇ ਉਹ ਇੱਕੋ ਇੱਕ ਹੈਗਾ ਜਿਨ੍ਹਾਂ ਨੂੰ ਮੈਂ ਸਭ ਕੁਝ ਮੰਨ ਕੇ ਤੁਰਿਆ ਹੋਇਆ। ਕਿਆ ਬਾਤ। ਤੇ ਮੈਂ ਹੋਰ ਕਿਸੇ ਮਤਲਬ ਕਿ ਹੈਗੇ ਸਾਰੇ ਸਿੰਗਰ ਜਿਹੜੇ ਵਧੀਆ ਗਾਉਂਦੇ, ਮੈਂ ਸਾਰਿਆਂ ਨੂੰ ਕਹਿੰਦਾ ਕਿ ਵਧੀਆ, ਪਰ ਉਹ ਪੰਜਾਬ ਦੀ ਇੱਕੋ ਇੱਕ ਬੁਲੰਦ ਆਵਾਜ਼ ਜਿਹੜੀ ਕਿ ਹਰ ਘਰ ਦੇ ਵਿੱਚ ਵੱਜੀ ਆ, ਔਰ ਹਰ ਦਿਲ ਦੇ ਵਿੱਚ ਵੱਜਦੀ ਆ, ਹਰ ਧੜਕਣ ਦੇ ਵਿੱਚ ਹੈਗੀ ਆ, ਜਿਹਨੂੰ ਕਿ ਸਾਰੇ ਬਹੁਤ ਜ਼ਿਆਦਾ ਮਿਸ ਕਰਦੇ ਆ, ਤੇ ਮੈਂ ਉਹਨਾਂ ਨੂੰ ਹੀ ਸਭ ਕੁਝ ਮੰਨ ਕੇ ਤੁਰਿਆ ਹੋਇਆ। ਤੇ ਸਭ ਤੋਂ ਬੜੀ ਗੱਲ ਇਹ ਹੈ ਕਿ ਅਸੀਂ ਜਿਹੜੇ ਹੈਗੇ ਆ, ਬਿੰਦਰਖੀਆ ਸਾਹਿਬ ਵੀ ਸੇਮ ਕਾਲਜ ਦੇ ਵਿੱਚ ਪੜ੍ਹ ਕੇ ਗਏ ਆ, ਔਰ ਸੇਮ ਕਾਲਜ ਦੇ ਵਿੱਚ ਬੋਲੀਆਂ ਪਾ ਕੇ ਗਏ ਆ, ਜਿੱਥੇ ਮੈਂ ਪੜ੍ਹਿਆ ਔਰ ਜਿੱਥੇ ਮੈਂ ਬੋਲੀਆਂ ਪਾਈਆਂ। ਕਿਆ ਬਾਤ ਹੈ ਜੀ। ਸੋ ਤੁਸੀਂ ਬਿੰਦਰਖੀਆ ਹੋਣਾ ਵਾਲੀ ਜਿਹੜੀ ਸਟੇਜ ਆ ਉਹ ਸ਼ੇਅਰ ਕੀਤੀ ਆ, ਉਹਨਾਂ ਹੀ ਜਿਹੜੇ ਆ ਜੀ ਉੱਥੋਂ ਦੇ ਕਾਲਜ ਦੇ ਵਿੱਚ ਜਿਹੜਾ ਜੀ ਤੁਸੀਂ ਸੁਣਾਇਆ। ਸੋ ਮੇਰਾ ਇਹ ਸਵਾਲ ਵੀ ਹੋਣ ਲੱਗਾ ਸੀਗਾ ਅਗਲਾ, ਵੀ ਤੁਹਾਡੇ ਆਈਡਲ ਕਿਹੜੇ ਨੇ ਜਿਹੜੇ ਸਿੰਗਰਸ, ਤੁਸੀਂ ਆਪ ਹੀ ਜਿਹੜਾ ਜੀ ਦੱਸਤਾ ਆ। ਸੋ ਇਹ ਆਵਾਜ਼ ਜਿੱਦਾਂ ਕਹਿ ਲਓ ਵੀ ਮੈਨੂੰ ਤੇ ਅਗਲੇ ਬਿੰਦਰਖੀਆ ਸਾਹਿਬ ਲੱਗ ਰਹੇ ਨੇ, ਤੁਹਾਨੂੰ ਕਿੱਦਾਂ ਦੇ ਲੱਗਦੇ ਆ, ਤੇ ਤੁਹਾਨੂੰ ਕਿੱਦਾਂ ਲੱਗੇ ਤੁਸੀਂ ਵੀ ਜ਼ਰੂਰ ਜਿਹੜੇ ਆ ਜੀ ਸਰੋਤਿਆਂ ਨੂੰ ਤੁਸੀਂ ਦੱਸਿਓ। ਤੇ ਮੈਂ ਇਹ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਜਿਹੜੇ ਇਸ ਟਾਈਮ ਦੇ ਜਿਹੜੇ ਸਿੰਗਰ ਆ, ਤੁਸੀਂ ਉਹਨਾਂ ਪ੍ਰਤੀ ਤੁਹਾਡੇ ਕੀ ਵਿਚਾਰ ਆ, ਕਿੱਦਾਂ ਤੁਸੀਂ ਕਹਿਣਾ ਚਾਹੁੰਦੇ ਉਹਨਾਂ ਦੇ ਬਾਰੇ, ਵੀ ਕੁਝ ਲਿਰਿਕਸ ਨੂੰ ਲੈ ਕੇ, ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਆਪਣੇ ਜਿਹੜੇ ਸੱਭਿਆਚਾਰ ਦਾ ਜਿਹੜਾ ਘਾਣ ਆ ਕਹਿ ਸਕਦੇ ਆ, ਵੀ ਕਿਤੇ ਨਾ ਕਿਤੇ ਇਹ ਜਿਹੜੇ ਸਿੰਗਰਸ ਦਾ ਹੱਥ ਆ, ਜਿਹੜੇ ਲੇਖਕ ਲਿਖਦੇ ਆ ਉਹਨਾਂ ਦਾ ਹੱਥ ਆ। ਤੁਸੀਂ ਉਹਨਾਂ ਦੇ ਪ੍ਰਤੀ ਤੁਹਾਡਾ ਕੀ ਵਿਚਾਰ ਹੈਗਾ? ਭਾਜੀ ਇੱਦਾਂ ਗੱਲ ਹੈ ਕਿ ਜਿਹੜਾ ਹੈਗੇ ਕਹਿੰਦੇ ਤਾੜੀ ਇੱਕ ਹੱਥ ਨਾਲ ਕਦੇ ਨਹੀਂ ਵੱਜਦੀ, ਤੇ ਮੈਂ ਜਿਹੜੀ ਅਸਲੀਅਤ ਹੈ ਉਹ ਜੋ ਹੈਗੀ ਉਹ ਸਾਰਿਆਂ ਦੇ ਦਿਲਾਂ ਵਿੱਚ ਹੈਗੀ ਆ, ਬੇਸ਼ੱਕ ਕੋਈ ਬੋਲਦਾ ਜਾਂ ਨਹੀਂ ਬੋਲਦਾ। ਮੈਂ ਇੱਕ ਇੱਦਾਂ ਦਾ ਇਨਸਾਨ ਹੈ ਜਿਹੜਾ ਜੋ ਸੱਚ ਹੈ ਮੈਂ ਦੁਨੀਆ ਦੇ ਸਾਹਮਣੇ ਲੈ ਕੇ ਆਉਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਹੈ ਨਾ। ਜਿਹੜੇ ਰਾਈਟਰ ਵਗੈਰਾ ਹੈਗੇ ਆ ਔਰ ਸਾਰੇ ਸਿੰਗਰ ਹੈਗੇ ਆ, ਸਾਰੇ ਵਧੀਆ ਗਾਉਂਦੇ ਆ, ਵਧੀਆ ਲੈ ਕੇ ਆਉਂਦੇ ਆ ਚੀਜ਼ਾਂ ਨੂੰ ਵੀ ਵਧੀਆ ਆਉਂਦੇ, ਜਿਹੜੇ ਸਰੋਤੇ ਸਾਡੇ ਸੁਣਨ ਵਾਲੇ ਆ ਉਹ ਵੀ ਸਾਰੇ ਵਧੀਆ ਆ। ਬਟ ਕੁਛ ਜਿਹੜੇ ਹੈਗੇ ਆ ਸਿੰਗਰ ਇੱਦਾਂ ਦੀਆਂ ਚੀਜ਼ਾਂ ਲੈ ਕੇ ਆਏ ਜਿਹੜੀਆਂ ਗਲਤ ਸਾਡੇ ਦਰਮਿਆਨ ਨਹੀਂ ਸੁਣੀਆਂ ਜਾ ਸਕਦੀਆਂ, ਔਰ ਅਸੀਂ ਸੁਣਨਾ ਵੀ ਨਹੀਂ ਚਾਹੁੰਦੇ, ਫੈਮਿਲੀ ਦੇ ਵਿੱਚ ਨਹੀਂ ਸੁਣ ਸਕਦੇ, ਇਕੱਲੇ ਬੈਠ ਕੇ ਵੀ ਜੇ ਸੁਣੀਏ ਤਾਂ ਕੁਛ ਤੁਹਾਨੂੰ ਆਪ ਸਮਝ ਸਕਦੇ ਗਲਤ ਜੀ। ਬਟ ਉਹਦੇ ਵਿੱਚ ਇਹ ਵੀ ਹੈਗਾ ਕਿ ਉਹ ਵੀ ਕਰਨ ਵਿੱਚ ਇਸੇ ਲਈ ਕਾਮਯਾਬ ਹੁੰਦੇ ਤਾਂ ਕਿ ਜਿਹੜੀ ਸਾਡੇ ਵਿੱਚ ਕੁਛ ਜਿਹੜੀ ਆਡੀਅנס ਹੈਗੀ ਸਾਰੀ ਨਹੀਂ, ਸਾਰੇ ਵਧੀਆ ਹੁੰਦੇ, ਕੁਛ ਕੁ ਬੰਦੇ 99% ਵਧੀਆ, 1% ਜਿਹੜੇ ਸੁਣਨ ਵਾਲੇ ਇੱਦਾਂ ਦੇ ਹੈਗੇ ਆ, ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਜਿਹੜੇ ਉਹ ਬੰਦੇ ਇੱਦਾਂ ਦੇ ਗੀਤ ਲਿਖਦੇ ਆ ਔਰ ਉਹਨਾਂ ਨੂੰ ਵਜਾਉਂਦੇ ਆ ਲੋਕੀ ਗੱਡੀਆਂ ਦੇ ਵਿੱਚ, ਜਾਂ ਫਿਰ ਜੇ ਅਸੀਂ ਉਹਨਾਂ ਨੂੰ ਨਹੀਂ ਰਿਸਪੌਂਸ ਦੇਵਾਂਗੇ
ਤੇ ਉਹ ਕਰਨੋਂ ਆਪਣੇ ਆਪ ਹਟ ਜੂਗੇ, ਸਾਰਾ ਕੁਝ ਆਪਣੇ ਆਪ ਹਟ ਸਕਦਾ ਆ। ਤੇ ਇਸ ਕਸੂਰ ਤੁਸੀਂ ਆਪ ਸਮਝਦੇ ਬਿਲਕੁਲ ਜੀ, ਤਾੜੀ ਦੋ ਹੱਥਾਂ ਨਾਲ ਵੱਜਦੀ ਹੈ। ਸੋ ਬਿਲਕੁਲ ਇਸ ਦੇ ਵਿੱਚ ਜਿਹੜਾ ਜੀ ਕੋਈ ਸ਼ੱਕ ਨਹੀਂ ਹੈਗਾ। ਤੇ ਜਿਹੜੀ ਆਪਾਂ ਗੱਲ ਕਰ ਰਹੇ ਸੀ ਜਿਹੜੀ ਵਿੱਚ ਆਪਣੇ ਰਹਿ ਗਈ ਸੀ ਗੱਭਰੂ ਰੰਗੀਲੇ ਦੀ, ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਹੈ ਵੀ ਤੁਸੀਂ ਉਹ ਜਿਹੜਾ ਗਾਣਾ ਆ ਗੱਭਰੂ ਰੰਗੀਲੇ, ਅੱਛਾ ਭਾਜੀ ਮੈਂ ਗੱਭਰੂ ਰੰਗੀਲੇ ਤੁਹਾਨੂੰ ਬਹੁਤ ਜ਼ਰੂਰ ਸੁਣਾਉਂਗਾ ਜੀ, ਬਟ ਉਹ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਗੱਲ ਇਹ ਵੀ ਚੱਲੀ ਸੀ ਬਿੰਦ ਰਖਿਆ ਸਾਹਿਬ ਜੀ ਦੀ, ਹੈ ਨਾ। ਬਿਲਕੁਲ। ਔਰ ਮੈਂ ਕੋਈ ਚੀਜ਼ ਮੈਂ ਪਹਿਲੀ ਇੰਟਰਵਿਊ ਦੇ ਵਿੱਚ ਵੀ ਕਿਹਾ, ਮੇਰੀ ਟੀਵੀ ਇੰਟਰਵਿਊ ਵੀ ਹੋਈਆਂ, ਉਹਨਾਂ ਵਿੱਚ ਮੈਂ ਸਾਰਿਆਂ 'ਚ ਕਹਿੰਦਾ ਕਿ ਜਿੱਥੇ ਮੈਂ ਉਹਨਾਂ ਦਾ ਜ਼ਿਕਰ ਨਾ ਕਰਾਂ ਔਰ ਨਾ ਉਹਨਾਂ ਦੇ ਨਾਂ ਤੇ ਬੋਲੀ ਪਾਵਾਂ, ਉਹ ਮੇਰੀ ਕਦੇ ਹੋ ਨਹੀਂ ਸਕਦੀ। ਲਓ ਜੀ ਫਿਰ ਆਉਣ ਦਿਓ। ਫਿਰ ਗੱਭਰੂ ਰੰਗੀਲੇ ਦਾ ਮੇਰਾ ਚੱਲਦਾ ਹੀ ਰਹਿਣਾ, ਰੰਗੀਲਾਪਣ ਸਾਰਾ ਕੁਝ ਚੱਲਦਾ ਰਹਿਣਾ। ਸੋ ਬਿੰਦ ਰਖਿਆ ਸਾਹਿਬ ਨੂੰ ਇੱਕ ਵਾਰ ਯਾਦ ਕਰ ਲਿਆ ਜੀ। ਬਿਲਕੁਲ ਜੀ, ਰੇਡੀਓ ਜੀ ਸਾਰੇ, ਬਿਲਕੁਲ ਠੀਕ ਹੈ ਜੀ। ਉਹਨਾਂ ਦੇ ਨਾਂ ਤੇ ਉਹਨਾਂ ਦਾ ਇੱਕ ਗੀਤ ਜਿਹੜਾ ਮੈਂ ਸਾਰੇ ਸਰੋਤਿਆਂ ਸਾਹਮਣੇ, ਆਪਣੇ ਦਰਸ਼ਕਾਂ ਸਾਹਮਣੇ, ਜਿਹੜੇ ਉਹਨਾਂ ਦੇ ਦਰਸ਼ਕ ਹੈਗੇ, ਕਿਉਂਕਿ ਉਹਨਾਂ ਦੇ ਦਰਸ਼ਕ ਦਾ ਸਾਰੀ ਦੁਨੀਆ ਫੈਨ, ਸਾਰੀ ਦੁਨੀਆ, ਸਾਰੇ ਵਰਲਡ ਦੇ ਵਿੱਚ ਉਹਨਾਂ ਦੇ ਗੀਤ ਜਿਹੜੇ ਵੱਜਦੇ ਸੀ, ਵੱਜਦੇ ਰਹਿਣਗੇ ਔਰ ਵੱਜਦੇ ਹੈਗੇ ਵੀ ਆ, ਹੈ ਨਾ। ਸੋ ਮੈਂ ਇੱਕ ਉਹਨਾਂ ਵਿੱਚੋਂ ਗੀਤ ਜਿਹੜਾ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ ਜੀ। ਜੀ ਲਓ ਆਉਣ ਦਿਓ ਜੀ। ਹੁਣ ਸੰਗ ਦੀ ਸੰਗਾਉਂਦੀ ਨੀ ਮੈਂ ਗਿੱਧੇ ਵਿੱਚ ਬੜੀ, ਗਿੱਧੇ ਵਿੱਚ ਲਾਤੀ ਨੀ ਮੈਂ ਬੋਲੀਆਂ ਦੀ ਝੜੀ, ਹੋਈ ਮਸਤੀ ਨਾ ਰਹੀ ਫਿਰ ਸਾਰ, ਲੋਕੀ ਕਹਿੰਦੇ ਬਸ ਕਰ ਹੋ ਬਸ ਕਰ, ਗਿੱਧੇ ਵਿੱਚ ਆ ਜੇ ਨਾ ਪਚਾਲ, ਲੋਕੀ ਕਹਿੰਦੇ ਬਸ ਕਰ। ਕਿਆ ਬਾਤ ਹੈ ਜੀ, ਪਰ ਅਸੀਂ ਤੁਹਾਨੂੰ ਅਜੇ ਬੱਸ ਕਰਨ ਨੂੰ ਨਹੀਂ ਕਹਿਣਾ। ਜਿਹੜੀ ਆਪਣੀ ਰਹਿਣ ਦੇ ਔਰ ਬੱਸ ਕਰ, ਰਹਿਣ ਦੇ ਤੇ ਬੱਸ ਕਰ, ਇਹ ਕੰਮ ਨਹੀਂ ਆਪਾਂ ਹੋਣ ਦੇਣਾ ਅਜੇ। ਬਿਲਕੁਲ ਗੱਲਬਾਤ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਦੇ ਉੱਤੇ ਸੈਣੀ ਸੁਰਿੰਦਰ ਹੁਣਾਂ ਦੇ ਨਾਲ, ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਕੈਲੀਫੋਰਨੀਆ ਦੇ ਦੌਰੇ ਦੇ ਉੱਤੇ ਆਏ ਆ, ਤੇ ਅੱਜ ਇਹਨਾਂ ਨੇ ਸਮਾਂ ਕੱਢਿਆ ਆਪਣੇ ਕੀਮਤੀ ਸਮੇਂ 'ਚੋਂ ਸਾਡੇ ਕੋਲ ਆਏ, ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰ ਰਹੇ, ਬਹੁਤ ਚੰਗਾ ਲੱਗ ਰਿਹਾ ਆ। ਤੇ ਜਿਹੜੀ ਆ ਜੀ, ਹੁਣ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਹਾਡੇ ਜਿੰਨੇ ਵੀ ਹੁਣ ਤੱਕ ਤੁਹਾਡੇ ਜਿਹੜੇ ਆਪਣੇ ਗਾਣੇ ਆਏ ਆ, ਉਹਨਾਂ ਦੇ ਵਿੱਚੋਂ ਤੁਹਾਡਾ ਆਪਣਾ ਪਰਸਨਲ ਫੇਵਰੇਟ ਗਾਣਾ ਕਿਹੜਾ ਹੈ? ਦੇਖੋ ਜੀ, ਕਹਿੰਦੇ ਆ ਜਿਹੜੇ ਮਾਂ ਨੂੰ ਤਾਂ ਆਪਣੇ ਸਾਰੇ ਜਿਹੜੇ ਹੈਗੇ ਬੱਚੇ ਇੱਕੋ ਜਿਹੇ ਲੱਗਦੇ ਆ ਨਾ। ਗੀਤ ਤਾਂ ਮੈਨੂੰ ਸਾਰੇ ਵਧੀਆ ਆ, ਸਾਰੇ ਵਧੀਆ, ਪਰ ਜਿਹੜਾ ਮੇਰੀ ਚੁਆਇਸ ਹੁੰਦੀ ਆ ਦਰਸ਼ਕਾਂ ਦੇ ਨਾਲ ਵੀ, ਜੋ ਦਰਸ਼ਕ ਸੁਣਦੇ ਆ ਨਾ। ਸੋ ਦਰਸ਼ਕਾਂ ਨੇ ਮੇਰੇ ਸਾਰੇ ਗੀਤਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ। ਔਰ ਜਿਹੜਾ ਸਭ ਤੋਂ ਮੇਰਾ ਪਹਿਲਾਂ ਦਾ ਜਿਹੜਾ ਫੇਵਰੇਟ ਸੌਂਗ ਸੀਗਾ ਆਪਣੇ ਗੀਤਾਂ ਦੇ ਵਿੱਚੋਂ, ਸਾਰੇ ਵਧੀਆ ਵੈਸੇ, ਪਰ ਇੱਕ ਗੀਤ ਜਿਹੜਾ ਸਾਰੇ ਵੱਜਦਾ ਵੀ ਹੈਗਾ ਔਰ ਤੁਸੀਂ ਵੀ ਸੁਣਿਆ ਹੋਣਾ ਜੀ, ਬਿਲਕੁਲ, ਤੇ ਜਿਹਦਾ ਮਿਊਜ਼ਿਕ ਕੇਓਸ ਪ੍ਰੋਡਕਸ਼ਨ ਨੇ, ਜਿਹੜੇ ਕਿ ਬਹੁਤ ਹੀ ਵਧੀਆ ਮਿਊਜ਼ਿਕ ਡਾਇਰੈਕਟਰ ਵਧੀਆ ਨੇ, ਉਹਨਾਂ ਨੇ ਕੀਤਾ, ਮੁੰਦਰਾ। ਮੇਰੇ ਯਾਰ ਮੈਨੂੰ ਰਾਂਝਾ ਆਖਦੇ, ਮੁੰਦਰਾ ਪਵਾਲਾ ਕਿੰਨਾ। ਹਾਂ, ਤੁਸੀਂ ਪਵਾਈਆਂ ਨਹੀਂ ਮੁੰਦਰਾ, ਮੈਨੂੰ ਲੱਗਦਾ ਅਜੇ ਅਸਰ ਹੋਇਆ ਨਹੀਂ, ਆਪਾਂ ਢੱਕ ਕੇ ਰੱਖਿਆ। ਠੀਕ ਹੈ ਜੀ, ਆਉਣ ਦਿਓ ਜੀ ਫਿਰ। ਅੱਛਾ, ਇਹਨੂੰ ਵੀ ਆਉਣਾ ਪੈਣਾ ਹੁਣ। ਲੈ ਜੀ, ਮੈਂ ਕਿਹਾ ਜੀ ਅੱਜ ਜਾਣ ਨਹੀਂ ਦੇਣਾ, ਅੱਜ ਤੁਹਾਨੂੰ ਏਦਾਂ ਗਾਣੇ ਤੁਹਾਡੇ ਸਾਰੇ ਸੁਣ ਕੇ ਜਾਣੇ ਆ। ਲਓ ਜੀ ਲਓ, ਮੈਂ ਅੱਜ ਦਰਸ਼ਕਾਂ ਦੀ ਕਚਹਿਰੀ ਵਿੱਚ ਹਮੇਸ਼ਾ ਰੈਡੀ ਹੁੰਦਾ ਆ, ਤੇ ਅੱਜ ਤੁਹਾਡੇ ਤੁਸੀਂ ਵੀ ਫੜ ਲਿਆ, ਕੋਈ ਗੱਲ ਨਹੀਂ। ਤੇ ਅੱਜ ਚਲਾ ਦਿੰਦੇ ਆ ਕੰਮ, ਫਿਰ ਕੋਈ ਨਹੀਂ। ਹੁਣ ਸਾਰੇ ਜੱਗ ਦਾ ਖਿਆਲ ਦਿਲੋਂ ਭੁੱਲ ਕੇ, ਨੀ ਤੇਰੇ ਚੰਨ ਜਿਹੇ ਮੁਖੜੇ ਤੇ ਡੁੱਲ ਕੇ, ਤੇਰੇ ਚੰਨ ਜਿਹੇ ਮੁਖੜੇ ਤੇ ਡੁੱਲ ਕੇ, ਨੀ ਤੈਨੂੰ ਹੀਰ ਆਪਣੀ ਕਹਾ। ਮੇਰੇ ਯਾਰ ਮੈਨੂੰ ਰਾਂਝਾ ਆਖਦੇ, ਕੰਨੀ ਮੁੰਦਰਾ ਪਵਾਲ ਮਾਂ ਕੇ ਨਾ। ਮੇਰੇ ਯਾਰ ਮੈਨੂੰ ਰਾਂਝਾ ਆਖਦੇ, ਨੀ ਕੰਨੀ ਮੁੰਦਰਾ ਪਵਾਲ ਮਾਂ ਕੇ ਨਾ।
ਇਹ ਤਾਂ ਜੀ ਹੁਣ ਸਾਰੇ ਸੋਚਣਗੇ ਵੀ ਕੰਨੀ ਮੁੰਦਰਾਂ ਪਵਾਈਆਂ ਜਾਣਗੇ ਨਾ, ਤੇ ਇਹ ਸੋਚਦੇ ਹੋਣਗੇ ਯਾਰ ਜੇ ਮੈਂ ਮੁੰਦਰਾਂ ਪਵਾਉਣੀਆਂ ਸੋਨੇ ਦੀਆਂ ਪਵਾਵਾਂ, ਸੋਨੇ ਦਾ ਭਾਅ ਬਹੁਤ ਅੱਛਾ, ਛੱਡ ਰਹਿਣ ਦਿੰਦੇ ਨਹੀਂ ਇਹ ਚੱਕਰ ਦੋ ਸਾਈਡ ਨੂੰ ਹੋ ਜਾਂਦਾ ਭਾਜੀ। ਜੇ ਮੁੰਦਰਾਂ ਜਿਹੜੀਆਂ ਹੈਗੀਆਂ ਉਹ ਕੁਆਰਾ ਬੰਦਾ ਜਿਹੜਾ ਛੜਾ ਹੈ ਨਾ ਉਹੀ ਪਵਾ ਸਕਦਾ, ਵਿਆਹ ਬੰਦੇ ਤੇ ਖੁੱਲ ਜਾਂਦੀ ਆ ਵੀ ਉਹਦਾ ਵਿਚਾਰਾ ਸੋਚ ਨਹੀਂ ਸਕਦਾ, ਉਹਨੂੰ ਦੇ ਵਿਚਾਰੇ ਉਹਨੂੰ ਤੇ ਗਰੋਸਰੀ ਕਰਨ ਦੇ ਵਿਚਾਰੇ ਨੂੰ ਵੇਚਣੀਆਂ ਪੈਂਦੀਆਂ ਬਾਅਦ। ਬਿਲਕੁਲ ਸਹੀ ਗੱਲ ਹੈ ਜੀ, ਇਹ ਬਿਲਕੁਲ ਸਹੀ ਗੱਲ ਆ। ਸੋ ਜਿਹੜੇ ਜੀ ਹੁਣ ਆਪਾਂ ਜਿਹੜਾ ਇੰਨਾ ਇੰਜੋਏ ਕਰ ਰਹੇ ਆ, ਮੈਨੂੰ ਬਹੁਤ ਮਜ਼ਾ ਆ ਰਿਹਾ ਜੀ ਅੱਜ ਇੰਟਰਵਿਊ ਕਰਕੇ। ਤੁਸੀਂ ਕਿਸੇ ਵੀ ਚੀਜ਼ ਦੇ ਉੱਤੇ ਜਿਹੜੀ ਨਾ ਨਹੀਂ ਕਰ ਰਹੇ, ਗਾਣੇ ਤੁਸੀਂ ਜਿਹੜੇ ਸੁਣਾ ਰਹੇ ਆ, ਬਹੁਤ ਮਜ਼ਾ ਆ ਰਿਹਾ। ਤੇ ਮੈਂ ਪੁੱਛਣਾ ਚਾਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜੀ ਕੀ ਪ੍ਰੋਜੈਕਟ ਤੁਹਾਡੇ ਚੱਲ ਰਹੇ ਆ, ਕਦੋਂ ਕੋਈ ਅਸੀਂ ਐਕਸਪੈਕਟ ਕਰ ਸਕਦੇ ਵੀ ਤੁਹਾਡਾ ਨਵਾਂ ਗਾਣਾ? ਤੁਸੀਂ ਅਜੇ ਵੀ ਇਹੀ ਸੋਚ ਰਹੇ ਵੀ ਸਿੰਗਲ ਹੀ ਕਰਨੇ ਜਾਂ ਕਿਸੇ ਦਿਨ ਟੇਪ ਵੀ ਕਰੋਗੇ? ਨਹੀਂ ਭਾਜੀ, ਜਿਹੜਾ ਟੇਪ ਦਾ ਹੈਗਾ ਉਹ ਜਿਹੜਾ ਪ੍ਰੋਗਰਾਮ ਉਹ ਬਣਿਆ ਹੋਇਆ, ਪੂਰੀ ਟੇਪ ਜਿਹੜੀ ਹੈਗੀ ਆ ਉਹ ਰੈਡੀ ਹੋ ਰਹੀ ਆ ਜੀ। ਉਹਦੇ ਵਿੱਚੋਂ ਜਿਹੜੇ 7 ਗੀਤ ਹੈਗੇ ਉਹ ਰੈਡੀ ਹੋ ਚੁੱਕੇ ਆ, ਤੇ ਜਿਹੜੇ 3 ਗੀਤ ਹੈਗੇ ਉਹਦਾ ਮਿਊਜ਼ਿਕ ਚੱਲਦਾ ਪਿਆ। ਗਪਸੀ ਭਾਜੀ ਔਰ ਕੇਓਸ ਪ੍ਰੋਡਕਸ਼ਨ, ਇੱਕ ਮੁੰਡਾ ਐਂਜਲ ਆ ਤੇ ਵਧੀਆ ਮਿਊਜ਼ਿਕ ਡਾਇਰੈਕਟਰ ਹੈ, ਨਵਾਂ ਮੁੰਡਾ ਆ, ਉਹਨੇ ਹੋਰ ਵੀ ਵੈਸੇ ਗੀਤ ਕੀਤੇ ਆ, ਪਰ ਤੇ ਉਹ ਮੇਰਾ ਗੀਤ ਜਿਹੜਾ ਮਿਊਜ਼ਿਕ ਉਹ ਕਰਦਾ ਪਿਆ, ਉਹ ਅਸੀਂ ਬਹੁਤ ਜਲਦ ਲੈ ਕੇ ਆਵਾਂਗੇ। ਪਰ ਹਲੇ ਹੋਰ ਜਿਹੜੇ ਹੈਗੇ ਆ ਸਿੰਗਲ ਉਹ ਕਿਊ 'ਚ ਲੱਗੇ ਹੋਏ ਆ ਕਾਫੀ। ਕੀ ਬਾਤ ਹੈ, ਠੀਕ ਹੈ। ਜਿੱਦਾਂ ਲੰਡਨ ਦੇ ਵਿੱਚ ਕਹਿ ਲਓ ਨਾ ਹੀਥਰੋ 에ਅਰਪੋਰਟ ਤੇ ਜਹਾਜ਼ ਲੱਗੇ ਹੁੰਦੇ ਆ, ਇੱਦਾਂ ਲੱਗੇ ਹੋਏ ਆ। ਉੱਥੇ 30 ਸੈਕਿੰਡ ਬਾਅਦ ਆਉਂਦਾ ਆ ਤੇ ਇੱਥੇ 30 ਦਿਨਾਂ ਬਾਅਦ ਆਉਂਦਾ। ਤੁਸੀਂ ਲੰਡਨ ਵਾਲਾ ਕੰਮ ਨਹੀਂ ਛੱਡਿਆ, ਆਪਾਂ ਉੱਦਾਂ ਹੀ ਲੰਡਨ 'ਚ ਰਹਿੰਦੇ ਆ, ਉਹ ਫਿਰ ਥੋੜਾ ਜਿਹਾ ਹੁਣ ਹੋਣਾ ਪੈਣਾ ਲੰਡਨ ਚਾਹੀਦਾ ਹੈ ਜੀ, ਬਿਲਕੁਲ ਹੋਣਾ ਚਾਹੀਦਾ। ਤੇ ਜਿਵੇਂ ਤੁਹਾਨੂੰ ਬੇਨਤੀ ਕਰਾਂ ਵੀ ਆਉਣ ਵਾਲੇ ਤੁਹਾਡੇ ਗਾਣਿਆਂ ਦੇ ਵਿੱਚੋਂ ਕਿਸੇ ਗਾਣੇ ਦੀਆਂ 1-2 ਲਾਈਨਾਂ ਤੁਸੀਂ ਸੁਣਾ ਦਿਓ ਵੀ ਕੀ ਐਕਸਪੈਕਟ ਕਰ ਰਹੇ ਹਾਂ ਅਸੀਂ ਤੁਹਾਡੇ ਆਉਣ ਵਾਲੇ ਦਿਨਾਂ ਦੇ ਵਿੱਚ। ਭਾਜੀ ਵੈਸੇ ਤਾਂ ਮੈਂ ਅੱਜ ਤੱਕ ਆਪਣਾ ਜਿਹੜਾ ਆਉਣ ਵਾਲਾ ਗੀਤ ਉਹ ਦਰਸ਼ਕਾਂ ਤੋਂ ਹਮੇਸ਼ਾ ਹੀ ਇੱਦਾਂ ਰੱਖਿਆ ਕਿ ਉਹਨਾਂ ਨੂੰ ਥੋੜਾ ਜਿਹਾ ਬਣਿਆ ਰਹੇ ਕਿ ਕੀ ਲੱਗਾ ਸੁਰਿੰਦਰ ਕੱਢਣ, ਕੀ ਲੈ ਕੇ ਆਉਣ ਲੱਗਾ। ਮੈਂ ਤਾਂ ਕਹਿੰਦਾ ਵੀ ਥੋੜਾ ਜਿਹਾ ਹੋਰ ਬਣਾ ਦਈਏ, ਵੀ ਇੱਕ ਅੱਧੀ ਲਾਈਨ ਸੁਣਾ ਦਿਓ ਜਰਾ। ਓਏ ਠੀਕ ਹੈ, ਮੈਂ ਇੱਦਾਂ ਕਰਦਾ, ਮੈਂ ਹੁੱਕ ਲਾਈਨ ਨਹੀਂ ਸੁਣਾਉਂਗਾ। ਠੀਕ ਹੈ ਜੀ, ਵਿੱਚੋਂ ਜੇ ਕਿਤੇ ਸੁਣਾ ਦਿਓ। ਹਾਂਜੀ ਵਿੱਚੋਂ ਮੈਂ ਜਿਹੜਾ ਥੋੜਾ ਜਿਹਾ ਵਿੱਚੋਂ ਨਹੀਂ, ਸ਼ੁਰੂ ਤੋਂ ਸੁਣਾਉਂਦਾ ਭਾਜੀ, ਵਿੱਚੋਂ ਨਾ ਕਹੋ, ਵਿੱਚੋਂ ਤਾਂ ਫਿਰ ਸਾਰਾ ਕੁਝ ਭੇਦ ਹੀ ਖੁੱਲ ਗਿਆ, ਫਿਰ ਤਾਂ ਤੁਸੀਂ ਤਾਂ ਘੁੰਡ ਚੱਕਣ ਦੇ ਹੋਇਆ ਹੈ ਨਾ। ਦੇਖੋ ਜੀ ਇਹ ਤੇ ਹੁਣ ਤਰੀਕਾ ਆ, ਤੁਸੀਂ ਮੰਨ ਜਾਂਦੇ ਤਾਂ ਠੀਕ ਸੀਗਾ, ਨਹੀਂ ਤਾਂ ਚਲੋ ਇਦਾਂ ਹੀ ਤੁਸੀਂ ਮੈਨੂੰ ਲੱਗਦਾ ਲਾਅ ਪੜ੍ਹਿਆ ਲੱਗਦਾ ਹੈ ਨਾ, ਪੂਰਾ ਪਛਾਣ ਦੀ ਕੋਸ਼ਿਸ਼ ਕਰਦੇ ਆ ਕਾਨੂੰਨੀ ਤੌਰ ਤੇ। LLB LSS ਉਹ LLB ਠੀਕ ਹੈ ਜੀ, LLB ਠੀਕ ਹੈ ਜੀ। ਮੈਂ ਤੁਹਾਨੂੰ ਸੁਣਾਉਂਦਾ ਜੀ। ਹੋ ਨਾ ਕਿਸੇ ਨਾਲ ਕਰਦਾ ਮਾੜੀ, ਨਾ ਕਿਸੇ ਦੀ ਸਹਿੰਦਾ ਬਈ, ਮਿੱਠਾ ਮੰਨ ਕੇ ਪਾਣਾ ਰੱਬ ਦਾ, ਚੜ੍ਹਦੀ ਕਲਾ ਵਿੱਚ ਰਹਿੰਦਾ ਬਈ, ਉਹ ਖੁਸ਼ ਰਹਿੰਦਾ ਹਰ ਹਾਲ ਪੰਜਾਬੀ। ਹੁਣ ਭਾਜੀ ਜਿਹੜਾ ਹੈਗਾ ਅੱਗੇ ਅਗਲੀ ਲਾਈਨ ਤੁਸੀਂ ਰੋਕ ਲਈ ਆ, ਹੁਣ ਇਹ ਸੁਣਨਾ ਪੈਣਾ। ਚਲੋ ਕੋਈ ਨਹੀਂ, ਚਲੋ ਤੁਸੀਂ ਇੰਨਾ ਮੈਨੂੰ ਸੁਣਾਇਆ ਇਸ ਚੀਜ਼ ਦੇ ਵਿੱਚ ਤੁਹਾਡਾ ਬਹੁਤ ਪਹਿਲੀ ਵਾਰ ਤੁਹਾਡੇ ਰੇਡੀਓ ਤੇ ਹੋਇਆ ਕਿ ਮੇਰਾ ਆਉਣ ਵਾਲਾ ਜਿਹੜਾ ਗੀਤ ਆ ਉਹ ਪਹਿਲੀ ਵਾਰ ਜਿਹੜਾ ਤੁਸੀਂ ਅੱਜ ਭੇਦ ਖੋਲਿਆ, ਥੋੜਾ ਭੇਦ ਖੋਲਤਾ, ਉਹ ਮੈਂ ਆਪਣਾ ਜਿਹੜਾ ਤੋੜ ਦਿੱਤਾ। ਮੈਨੂੰ ਲੱਗਦਾ ਅੱਗੇ ਬਾਅਦ ਮੈਨੂੰ ਸੋਚ ਕੇ ਆਉਣਾ ਪੈਣਾ। ਨਹੀਂ ਜੀ, ਅੱਜ ਗੱਲਾਂ 'ਚ ਭਾਈ ਨੂੰ ਮੱਖਣ ਲਾ ਕੇ ਆਪਾਂ ਕਢਾ ਲਿਆ ਜੀ, ਇਹ ਜੈਮ ਲਾ ਲਿਆ ਪੂਰਾ ਲਾ ਲਿਆ। ਸਰ ਇਹ ਗੱਲ ਤੁਸੀਂ ਪੰਜਾਬੀ ਦੀ ਕਰ ਰਹੇ ਸੀ, ਬਿਲਕੁਲ ਮੈਨੂੰ ਵਧੀਆ ਲੱਗਿਆ ਜਿਹੜੇ ਪਹਿਲੇ ਜਿਹੜੇ ਤੁਸੀਂ 2 ਲਾਈਨਾਂ ਸੁਣਾਈਆਂ, ਬਹੁਤ ਸੋਹਣਾ। ਸੋ ਮੈਂ ਹੁਣ ਬਹੁਤ ਜ਼ਿਆਦਾ ਇਸ ਦੀ ਵੇਟ ਦੇ ਵਿੱਚ ਰਹੂੰਗਾ ਵੀ ਕਦੋਂ ਭਾਜੀ ਹੁਣ ਇਹ ਗੀਤ ਜਿਹੜਾ ਜੀ ਲੈ ਕੇ ਆਉਣ। ਹੁਣ ਤੁਸੀਂ ਇੱਥੇ ਯੂਕੇ ਨੂੰ ਮੇਲ ਕਰਦੇ ਰਹੋ ਕਿ ਕਦੋਂ ਆ ਰਿਹਾ। ਬਿਲਕੁਲ ਜੀ, ਜ਼ਰੂਰ ਰੇਡੀਓ ਪਲੇ ਕਰੂਗਾ। ਬਿਲਕੁਲ ਜੀ, ਬਿਲਕੁਲ। ਸੋ ਜੀ ਇਹ ਚੀਜ਼ ਹੁਣ ਤੁਸੀਂ ਜ਼ਰੂਰ ਸਾਰੇ ਸਰੋਤਿਆਂ ਨੂੰ ਨੋਟ ਕਰਿਓ ਵੀ ਸੈਣੀ ਸੁਰਿੰਦਰ ਹੁਣਾਂ ਦੇ ਤੁਸੀਂ ਐਕਸਕਲੂਸਿਵ ਗੀਤ ਆ ਜਿਹੜੇ ਜੀ ਤੁਸੀਂ ਸੁਣਿਆ ਕਰੋਗੇ ਪੰਜਾਬੀ ਰੇਡੀਓ USA ਦੇ ਉੱਤੇ। ਇਹਨਾਂ ਨੇ ਹੁਣ ਸਾਡੇ ਨਾਲ ਵਾਅਦਾ ਕੀਤਾ ਹੈ ਵੀ ਬਾਕੀਆਂ ਦੇ ਵਿੱਚ ਆਉਣ ਤੋਂ ਪਹਿਲਾਂ ਤੁਹਾਨੂੰ ਅਸੀਂ ਗੀਤ ਜ਼ਰੂਰ ਦਿਆ ਕਰਨਾ ਹੈ। ਰਾਜ ਭਾਜੀ ਕੋਲ ਪਹਿਲਾਂ ਗੀਤ ਵੱਜਿਆ, ਮੇਰੇ ਕੋਲ ਆਊਗਾ ਜੀ ਪਹਿਲੋਂ। ਤੇ ਮੈਂ ਹੁਣ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਹੁਣ ਐਜ਼ ਏ ਸਿੰਗਰ ਤੁਸੀਂ ਆਪਣੇ ਗੀਤ ਸੁਣਦੇ ਹੋ, ਪਰ ਜਿਹੜੇ ਅੱਜ ਕੱਲ੍ਹ ਦੇ ਦੌਰ ਦੇ ਜਾਂ ਪੁਰਾਣੇ ਦੌਰ ਦੇ ਵਿੱਚ ਸੁਰਜੀਤ ਬਿੰਦਰਖੀਆ ਸਾਹਿਬ ਹੁਣਾਂ ਨੂੰ ਛੱਡ ਕੇ ਤੁਸੀਂ ਹੋਰ ਕਿਹੜੇ ਸਿੰਗਰਾਂ ਨੂੰ ਸੁਣਨਾ ਪਸੰਦ ਕਰਦੇ ਹੋ? ਦੇਖੋ ਜੀ, ਮੈਂ ਲਾਲ ਚੰਦ ਜਮਲਾ ਜੱਟ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਜਿੱਦਾਂ ਸੁਣਦਾ ਆ, ਤੇ ਕੁਲਦੀਪ ਮਾਨਕ ਸਾਹਿਬ ਜੀ ਉਹਨਾਂ ਨੂੰ ਜਿਹੜੇ ਹੈਗੇ ਆ ਸਾਰੇ ਸੁਣਦੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਸੁਣਦਾ ਆ। ਔਰ ਪਾਕਿਸਤਾਨੀ ਸਿੰਗਰ ਪਾਕਿਸਤਾਨ ਤੋਂ ਬਹੁਤ ਵਧੀਆ ਹੈਗੇ ਆ, ਹੈ ਨਾ, ਸਨਮ ਮਾਰਵੀ ਜੀ ਵਗੈਰਾ, ਹੋਰ ਮੈਂ ਸਾਰਿਆਂ ਨੂੰ ਬਹੁਤ ਜ਼ਿਆਦਾ ਸੁਣਦਾ ਆ ਕਿ ਬਹੁਤ ਟੈਲੈਂਟ ਹੈ ਸਾਰਿਆਂ ਦੇ ਕੋਲ। ਔਰ ਜਿਹੜੇ ਨਵੇਂ ਮੁੰਡੇ ਹੈਗੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੇ ਵਧੀਆ ਗਾਉਂਦੇ, ਕਿਉਂਕਿ ਜਿਹੜਾ ਪਹਿਲਾ ਭਾਜੀ ਟਾਈਮ ਸੀ ਨਾ, ਜੇ ਆਪਾਂ ਸੋਚਿਆ ਜਾਏ ਉਦੋਂ ਕੋਈ ਇੰਨਾ ਕੰਪੀਟੀਸ਼ਨ ਹੈ ਨਹੀਂ ਸੀ, ਬਟ ਇਹ ਸੀਗਾ ਕਿ ਸਿੰਗਿੰਗ ਸਾਰਿਆਂ ਕੋਲ ਵਧੀਆ ਸੀਗੀ, ਕੰਪੀਟੀਸ਼ਨ ਹੈ ਨਹੀਂ ਸੀ। ਜਿਹੜਾ ਹੁਣ ਦਾ ਦੌਰ ਆ ਉਹਦੇ ਵਿੱਚ ਜਿਹੜੇ ਹੈਗੇ ਆ ਮੁੰਡੇ ਟੈਲੈਂਟਡ ਜਿਹੜੇ ਬਹੁਤ ਜ਼ਿਆਦਾ ਹੈਗੇ ਆ, ਪਰ ਅੱਜ ਕੱਲ੍ਹ ਰਸ਼ ਇੰਨਾ ਹੈ ਨਾ ਮਾਰਕੀਟ ਦੇ ਵਿੱਚ ਕਿ ਜਿਹੜਾ ਵਧੀਆ ਗਾਣ ਵਾਲਾ ਉਹਦੇ ਤਾਂ ਵਿਚਾਰੇ ਪੈਰ ਨਹੀਂ ਲੱਗਣ ਦਿੰਦੇ ਥੱਲੇ, ਕਿਉਂਕਿ ਜਿਹੜੇ ਹੈਗੇ ਆ ਉੱਦਾਂ ਥੋੜਾ ਬਹੁਤਾ ਮਾੜਾ ਮੋਟਾ ਸ਼ੌਂਕ ਹੈ ਮੁੰਡਿਆਂ ਨੂੰ ਕਿ ਹਾਂ ਪੈਸੇ ਹੈਗੇ ਆ 4 ਬਾਪੂ ਦੇ ਕਮਾਏ ਹੋਏ, ਇੱਕ ਕਿੱਲਾ ਵੇਚ ਕੇ ਇੱਕ ਟੇਪ ਨੂੰ ਅਸੀਂ ਜਿਹੜਾ ਕੱਢਦੇ ਹੋ ਨਾ। ਉਹ ਜਿਹੜੇ ਨਵੇਂ ਮੁੰਡੇ ਆ ਉਹਨਾਂ ਦੇ ਵਿੱਚੋਂ ਮੈਂ ਜਿਹੜਾ ਇਸ ਟਾਈਮ ਦੇ ਵਿੱਚ UK ਦੇ ਵਿੱਚ ਜ਼ਿਆਦਾ ਸੁਣਦਾ, ਉਹ ਮੇਰਾ ਫੇਵਰੇਟ ਹੈਗਾ ਅੰਗਰੇਜ਼ ਅਲੀ ਜੀ ਔਰ ਦੇਵ ਢਿੱਲੋਂ ਜੀ, ਮੁੰਡਾ ਤੇਰੇ ਹੱਥ ਨਹੀਂ ਆਉਣਾ, ਗਵਾ ਬੈਠੇ ਆ। ਇਹਨਾਂ ਨੂੰ ਮੈਂ ਜ਼ਿਆਦਾ ਜਿਹੜੇ ਹੈਗੇ ਆ ਜਿਹੜੇ ਇਦਾਂ ਦੇ ਇਹਨਾਂ ਨੂੰ ਮੈਂ
ਜ਼ਿਆਦਾ ਸੁਣਦਾ ਹਨਾ। ਜੀ ਬਿਲਕੁਲ। ਸੋ ਬਹੁਤ ਵਧੀਆ। ਸੋ ਆਪਾਂ ਜਿਹੜੀ ਚੋਇਸ ਇਹਨਾਂ ਦੀ ਹੁਣ ਪਤਾ ਕਰ ਰਹੇ ਹਾਂ ਹੌਲੀ ਹੌਲੀ। ਬਹੁਤ ਬਹੁਤ ਜਿਹੜਾ ਧੰਨਵਾਦ, ਤੁਸੀਂ ਦੱਸਿਆ ਵੀ ਤੁਸੀਂ ਕਿੰਨਾ ਨੂੰ ਜਿਹੜਾ ਜੀ ਸੁਣਦੇ ਹੋ, ਤੇ ਮੈਨੂੰ ਲੱਗ ਰਿਹਾ ਵੀ ਤੁਸੀਂ ਹੁਣ ਕਿਸੇ ਜਾਣ ਦੇ ਪਾਸੇ ਨੂੰ ਤੁਹਾਡੀ ਤਿਆਰੀ ਕਰ ਰਹੇ ਹੋ। ਤੇ ਮੈਂ ਹੁਣ ਤੁਹਾਨੂੰ ਬਹੁਤਾ ਚਿਰ ਜਿਹੜੀ ਰੈਸਟ ਕਰਕੇ ਨਹੀਂ ਰੱਖਦਾ, ਤੁਹਾਨੂੰ ਹੁਣ ਮੈਂ ਜਾਣ ਦੇਵਾਂਗਾ। ਪਰ ਜਾਣ ਤੋਂ ਪਹਿਲਾਂ ਤੁਸੀਂ ਜਿਹੜਾ ਵਾਅਦਾ ਕੀਤਾ ਸੀ ਗੱਭਰੂ ਜਿਹੜੇ ਰੰਗੀਲੇ ਆ, ਉਹ ਤੁਹਾਡੇ ਕੋਲ ਮੈਂ ਸੁਣਦਾ ਹੋਇਆ ਜ਼ਰੂਰ। ਨਹੀਂ, ਮੈਨੂੰ ਇੱਕ ਗੱਲ ਦੱਸੋ, ਤੁਸੀਂ ਕੋਈ ਗੱਲ ਭੁੱਲ ਜਾਂਦੇ ਆ ਜਾਂ ਨਹੀਂ ਭੁੱਲਦੇ? ਨਾ ਜੀ, ਇਦਾਂ ਕਿੱਦਾਂ ਹੋ ਜਾਈਏ, ਐਵੇਂ ਥੋੜੀ ਬਦਾਮ ਖਾਈਦੇ ਆ। ਠੀਕ ਹੈ, ਮੈਂ ਤਾਂ ਹੁਣ ਕੜਾਹ ਕੜੂ ਵਗੈਰਾ ਹੀ ਖਾਈ ਜਾਂਦਾ। ਉਹ ਵੀ ਮਾੜਾ ਨਹੀਂ ਆ ਜੀ, ਸਿਹਤ ਤਾਂ ਜ਼ਰੂਰ ਚਾਹੀਦੀ ਆ। ਮੱਕੀ ਦੀ ਰੋਟੀ, ਸਾਗ ਤੇ ਮੂਲੀ ਨਾਲ ਹਰੀ ਮਿਰਚ ਤੇ ਨਾਲ ਲੱਸੀ ਤੇ ਹੋ ਗਈ ਨਾ। ਇਹ ਤੇ ਗੱਲ ਆ ਵੀ ਬੈਠਾ ਹੁਣ ਜੱਟ ਨਵਾਬ ਹੀ ਬਣਿਆ ਹੋ ਗਿਆ। ਚਲੋ ਜੀ, ਠੀਕ ਹੈ ਜੀ, ਚਲੋ ਜੀ, ਆਉਣ ਦੇ ਫਿਰ ਗੱਭਰੂ। ਹਾਂਜੀ, ਰੰਗੀਲੇ ਫਿਰ ਜਿਹਨਾਂ ਦਾ ਮਿਊਜ਼ਿਕ ਜਿਹੜਾ ਹੈਗਾ ਉਹ ਗਪਸੀ ਭਾਜੀ ਨੇ ਦਿੱਤਾ ਸੀ ਜੀ, ਔਰ ਜਿਹੜੇ ਸਾਰਾ ਜਿਹੜਾ ਇਹਦਾ ਅਰੇਂਜ ਸਾਰਾ ਉਹੀ 3 ਨੇ ਕੀਤਾ ਸੀ, ਔਰ ਜਿਹੜਾ ਸਾਡੇ ਬਾਕੀ ਕਨਸੈਪਟ ਤਿਆਰ ਕੀਤਾ ਸੀ ਉਹੀ ਤੁਹਾਡੇ ਜਰਨੈਲ ਸਿੰਘ ਖਾਲਸਾ LS ਸਾਹਿਬ, LSS ਭਾਜੀ ਉਹਨਾਂ ਨੇ ਕੀਤਾ ਸੀਗਾ। ਸੋ ਠੀਕ ਹੈ ਜੀ, ਮੈਂ ਉਹਦੀਆਂ ਜਿਹੜੀਆਂ 4 ਲਾਈਨਾਂ ਤੁਹਾਨੂੰ ਸੁਣਾਉਂਦਾ ਜੀ। ਜੀ। ਆਉਂਦਾ ਸਾਨੂੰ ਅਣਖਾਂ ਦੇ ਨਾਲ ਮਰਨਾ, ਬੈਰੀ ਮੂਰੇ ਸਦਾ ਹਿੱਕ ਤਾਣ ਖੜਨਾ, ਮਾਮਾ ਦੇ ਹਪੁੱਤ ਅਸੀਂ ਬੜੇ ਫੁਰਤੀਲੇ, ਮਾਮਾ ਦੇ ਹਪੁੱਤ ਅਸੀਂ ਬੜੇ ਫੁਰਤੀਲੇ, ਗੱਭਰੂ ਰੰਗੀਲੇ ਅਸੀਂ, ਗੱਭਰੂ ਰੰਗੀਲੇ ਅਸੀਂ, ਗੱਭਰੂ ਰੰਗੀਲੇ, ਗੱਭਰੂ ਰੰਗੀਲੇ ਅਸੀਂ, ਗੱਭਰੂ ਰੰਗੀਲੇ। ਆਉਂਦਾ ਸਾਨੂੰ ਅਣਖਾਂ ਦੇ ਨਾਲ ਮਰਨਾ, ਬੈਰੀ ਮੂਰੇ ਸਦਾ ਹਿੱਕ ਤਾਣ ਖੜਨਾ, ਗੱਭਰੂ ਰੰਗੀਲੇ
ਕੀ ਬਾਤ ਹੈ ਭਾਜੀ, ਗੱਭਰੂ ਰੰਗੀਲੇ। ਤੇ ਜਿਹੜਾ ਜੀ ਹੁਣ ਜਿਹੜਾ ਜੀ ਤੁਹਾਨੂੰ ਮੈਂ ਜਾਣ ਤਾਂ ਦਊਂਗਾ, ਪਰ ਜਾਣ ਤੋਂ ਪਹਿਲਾਂ ਕੀ ਮੈਸੇਜ ਤੁਸੀਂ ਆਪਣੇ ਸਰੋਤਿਆਂ ਨੂੰ, ਆਪਣੇ ਜਿੰਨੇ ਵੀ ਤੁਹਾਡੇ ਲਿਸਨਰਸ ਆ, ਉਹਨਾਂ ਨੂੰ ਕੀ ਦੇਣਾ ਚਾਹੁੰਦੇ ਹੋ ਵੀ ਕਿੱਦਾਂ ਜਿਹੜਾ ਜੀ ਕਰੀਏ, ਤੇ ਤੁਹਾਡੇ ਵੱਲੋਂ ਕੀ ਖਾਸ ਮੈਸੇਜ ਹੈਗਾ ਸਾਰਿਆਂ ਦੇ ਲਈ? ਦੇਖੋ ਜੀ, ਮੈਂ ਆਪਣੇ ਆਪ ਨੂੰ ਐਡਾ ਵੱਡਾ ਤਾਂ ਨਹੀਂ ਸਮਝਦਾ ਕਿ ਮੈਂ ਇੰਨੇ ਜਿਹੜੇ ਸੂਝਵਾਨ ਸਰੋਤਿਆਂ ਨੂੰ ਕੋਈ ਮੈਸੇਜ ਦੇ ਸਕਾਂ ਜੀ, ਪਰ ਮੈਂ ਇੰਨਾ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜੇ ਮਾਂ-ਬਾਪ ਸਾਨੂੰ ਇਸ ਦੁਨੀਆ ਦੇ ਵਿੱਚ ਲੈ ਕੇ ਆਏ ਔਰ ਸਾਨੂੰ ਪਾਲ ਕੇ ਕਿੱਦਾਂ ਸਾਨੂੰ ਸਕੂਲਾਂ ਨੂੰ ਭੇਜਦੇ ਆ, ਤੇ ਕਿੱਦਾਂ ਸਾਰਾ ਕੁਝ ਸ਼ੁਰੂ ਤੋਂ ਜੋ ਵੀ ਹੁੰਦਾ ਹੈ ਨਾ, ਤੇ ਉਹ ਕਿੱਦਾਂ ਕਰਦੇ ਆ, ਪਲੀਜ਼ ਉਹਨਾਂ ਦੀ ਸਾਰੇ ਜਿੱਦਾਂ ਰਿਸਪੈਕਟ ਕਰੋ, ਜਿੱਦਾਂ ਰਿਸਪੈਕਟ ਪਰਮਾਤਮਾ ਦੇ ਵਾਂਗੂ ਉਹਨਾਂ ਨੂੰ ਸਮਝੋ, ਤੇ ਵਾਹਿਗੁਰੂ ਜੀ ਦਾ ਨਾਮ ਜਿਹੜਾ ਸਵੇਰੇ ਸ਼ਾਮ ਲਓ, ਤੇ ਵਧੀਆ ਗਾਇਕੀ ਪੱਖੋਂ ਵਧੀਆ ਸੁਣੋ, ਵਧੀਆ ਜਿਹੜਾ ਆਪਣੇ ਸੱਭਿਆਚਾਰ ਨੂੰ ਪ੍ਰਮੋਟ ਕਰੋ। ਤੇ ਇੱਕ ਗੱਲ ਇਹ ਵੀ ਹੈ ਕਿ ਜਿਹੜੇ ਆਪਣੇ ਆਉਣ ਵਾਲੀ ਜਨਰੇਸ਼ਨ ਆ, ਉਹਨਾਂ ਲਈ ਇੱਕ ਇਹੋ ਜਿਹੀ ਗੱਲ ਛੱਡ ਕੇ ਜਾਓ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਕੀ ਹੈ, ਪੰਜਾਬੀ ਕੀ ਹੈ, ਪੰਜਾਬੀਆਂ ਨੇ ਕਿੱਥੇ ਆਪਣੀ ਜਿਹੜੀ ਸਿੱਖੀ ਆ ਉਹ ਕਿੱਦਾਂ ਹਾਸਲ ਕੀਤੀ ਹੈ ਨਾ। ਤੇ ਮੈਂ ਇੰਨਾ ਕੁਛ ਭਾਜੀ ਜਿਹੜਾ ਮੈਂ ਕਹਿਣਾ ਚਾਹੁੰਦਾ ਸੀ ਜੀ। ਬਹੁਤ ਧੰਨਵਾਦ ਸੈਣੀ ਸੁਰਿੰਦਰ ਜੀ, ਤੁਸੀਂ ਆਏ ਪੰਜਾਬੀ ਰੇਡੀਓ USA ਦੇ ਉੱਤੇ ਆਏ, ਗੱਲਬਾਤ ਕੀਤੀ ਤੁਸੀਂ ਸਾਡੇ ਨਾਲ, ਦਿਲ ਦੇ ਜਿਹੜੇ ਆ ਭੇਦ ਉਹ ਖੋਲ੍ਹੇ, ਗਾਣੇ ਤੁਸੀਂ ਬਹੁਤ ਸ਼ਾਨਦਾਰ ਜਿਹੜੇ ਸੁਣਾਏ ਆ, ਇੰਨੀ ਸੋਹਣੀ ਆਵਾਜ਼ ਦੇ ਤੁਸੀਂ ਮਾਲਕ ਹੋ। ਕੀਲਤਾ ਜੀ ਤੁਸੀਂ ਮੈਨੂੰ ਉਮੀਦ ਆ ਬਾਕੀ ਵੀ ਜਿਹੜੇ ਸਰੋਤੇ ਜਿਹੜੇ ਹੈਗੇ ਸੁਣ ਰਹੇ ਆ, ਉਹਨਾਂ ਨੂੰ ਵੀ ਜ਼ਰੂਰ ਤੁਸੀਂ ਕੀਲਿਆ ਹੋਵੇਗਾ। ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਆਏ। ਰਾਜ ਭਾਜੀ ਤੁਹਾਡਾ ਬਹੁਤ ਧੰਨਵਾਦ, ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ। ਤੇ ਇੱਧਰ ਮੇਰੇ ਭਾਜੀ ਹਰਜੀਤ ਚੱਠਾ ਜੀ, ਜਿਹੜੇ ਕੈਲੀਫੋਰਨੀਆ ਤੋਂ ਮੈਨੂੰ ਦੇਖ ਕੇ ਹਮੇਸ਼ਾ ਕਰਦੇ, ਕੈਲੀਫੋਰਨੀਆ ਤੇ ਮੇਰਾ ਇਹਨਾਂ ਕੋਲ ਹੀ ਸਾਰਾ ਕੁਝ ਹੈ ਨਾ, ਤੇ ਇਹਨਾਂ ਨਾਲ ਹੀ ਮੈਂ ਘੁੰਮਦਾ ਫਿਰਦਾ, ਮੇਰੇ ਪੱਕੇ ਯਾਰ ਹੈ, ਇਹਨਾਂ ਦਾ ਵੀ ਬਹੁਤ ਧੰਨਵਾਦ, ਜਿਹੜੇ ਕਿ ਹੁਣ ਵੀ ਮੈਨੂੰ ਤੁਹਾਡੇ ਦਰਮਿਆਨ ਲੈ ਕੇ ਆ ਗਏ, ਤੁਹਾਨੂੰ ਮਿਲਾ ਹੀ ਦਿੱਤਾ ਹੈ ਨਾ। ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਸੋ ਸਾਰੇ ਸਰੋਤਿਆਂ ਦਾ, ਸੁਣਨ ਵਾਲੇ ਜਿਹੜੇ ਪੰਜਾਬੀ ਰੇਡੀਓ USA ਸੁਣਨ ਵਾਲੇ ਲਿਸਨਰ ਦਾ ਬਹੁਤ ਧੰਨਵਾਦੀ ਹਾਂ। ਰਾਜ ਭਾਜੀ ਤੁਹਾਡਾ ਵੀ, ਤੇ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਫੇਰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।